अस्सलाम वालेकुम वरहमतुल्लाहि वबरकातुहू। अज हफ्ते का दिन कि इतवार का दिन? अज हफ्ते का दिन है, ठीक है। तो इस टाइम सुबह 9:30 बजे की बारिश हो रही है, कोई 12:30 बजे का टाइम है। तो बारिश तुम शिद्दत चेक कर सकते हो, बाहर पानी ही पानी है हर तरफ, जिधर भी तुम देख लो, इधर देख लो पानी पानी, इधर देख लो पानी पानी, ठीक है। बारिश हुण स्लो हुई है, एक दफ़ा फुल तेज़ हो जाती, फुल स्लो हो जाती, मतलब बारिश की कोई समझ नहीं आ रही कि बारिश के बंद होने के चांसिस है भी कि नहीं। ਇਹ तो साढ़े इतने है हाल है कि जिथे हालांकि मतलब सैलाब नहीं आया, शुक्र अल्लाह पाक का, लखां दर्जे करोड़ां दर्जे जिन्ना शुक्र अदा किया जाए उन्ना घट है। तो यह हाल है। तो जिथे मैं ऐसियां कई वीडियो देखिया नहीं जिथे सैलाब आया है, लेकिन सैलाब के बावजूद उपर बारिश भी हो रही है, ठीक है। तो इतने किसी को कोसण की बजाय सिर्फ अल्लाह पाक को माफ़ी मंगो, इस्तगफार करना चाहिए, क्यों आप किसी को कोसिया कुछ नहीं होना। यह अगर रोक सकती हैं जो भी चीज़ां तो सिर्फ अल्लाह पाक के हाथ से, अल्लाह तो अलावा कोई नहीं ना रोक सकता। सलमान ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਇੰਨੀਆਂ ਬਾਰਿਸ਼ਾਂ ਪੈਂਦੀਆਂ ਸੀ, ਕੱਚੀਆਂ ਸੜਕਾਂ ਹੁੰਦੀਆਂ ਸੀ ਪਿੰਡਾਂ ਦੀਆਂ, ਤੇ ਨੀਵੇਂ ਘਰ ਲੋਕਾਂ ਦੀਆਂ ਛੱਤਾਂ ਡਿੱਗ ਪੈਣੀਆਂ, ਕੰਧਾਂ ਡਿੱਗ ਪੈਣੀਆਂ, ਪਾਣੀ ਸਿਰ ਤੇ ਭਰ ਕੇ ਲਿਆਉਣਾ, ਇੰਨੇ ਪਾਣੀ ਆਉਣਾ ਸੜਕ ਦੇ ਵਿੱਚ, ਤੇ ਪਾਣੀ ਭਰ ਕੇ ਪੀਣ ਵਾਸਤੇ ਵਰਤਣ ਵਾਸਤੇ ਪ੍ਰਣਾਲਿਆਂ ਦਾ ਪਾਰ ਨਹੀਂ ਜਾਇਆ ਜਾਂਦਾ ਸੀ। ਤੇ ਬਾਰਿਸ਼ ਦਾ ਪਾਣੀ ਜਿਹੜਾ ਪ੍ਰਣਾਲਿਆਂ ਦਾ ਪਾਣੀ, ਉਹ ਕੱਪੜਾ ਰੱਖ ਕੇ ਨਾ ਬਾਲਟੀਆਂ ਦੇ ਉੱਤੇ ਪੁਣ ਕੇ ਤੇ ਘੜਿਆਂ 'ਚ ਪਾ ਕੇ ਉਹ ਇਸਤੇਮਾਲ ਕਰਨਾ। ਇੰਨੀ ਬਾਰਿਸ਼ ਹੁੰਦੀ ਸੀ ਤੇ ਲੋਕਾਂ ਨੇ ਲੱਕੜਾਂ ਵੱਢ ਕੇ ਸੁੱਟੀਆਂ ਹੁੰਦੀਆਂ ਸੀ ਆਪਣੇ ਮਰੱਬਿਆਂ 'ਚੋਂ ਮੰਜੀਆਂ ਬਣਾਉਣ ਵਾਸਤੇ, ਇਹਦੇ 'ਚ ਛੱਪੜ 'ਚ। ਤੇ ਬਾਰਿਸ਼ ਇੰਨੀ ਪੈਣੀ ਨਾ ਤੇ ਉਹ ਤਾਰ ਕੇ ਨਾ ਤਾਂ ਮਹੱਲਿਆਂ 'ਚ ਆ ਜਾਣੀਆਂ। ਤੇ ਇੰਜ ਨਾ ਜਦੋਂ ਪਾਣੀ ਓਵਰਫਲੋ ਹੋ ਜਾਣਾ ਤੇ ਤਾਰ ਕੇ ਜਦੋਂ ਜ਼ਮੀਨ ਤੇ ਡੂੰਗੀ ਸਾਹ ਇੱਕ ਹੋ ਗਈ ਤੇ ਉਹਨੇ ਤਾਰ ਕੇ ਜਿੱਧਰ ਮਰਜ਼ੀ ਤੁਰੇ ਫਿਰਨਾ। ਬੱਚਿਆਂ ਨੇ ਉੱਤੇ ਬਹਿ ਕੇ ਗੱਡੀ ਬਣਾ ਕੇ ਤੇ ਮਹੱਲੇ 'ਚ ਰੇਹੜੀ ਕਰਨੀਆਂ। ਤੇ ਇੰਜ ਹੀ ਹੁਣ ਦੇਖੋ ਤੁਸੀਂ ਜਿੱਥੇ ਸੈਲਾਬ ਆ, ਦਰਿਆਵਾਂ 'ਚ ਕਿਹੜੇ ਬੂਟੇ ਨੇ ਕਿੱਥੋਂ ਦੇ ਕਿੱਥੋਂ ਗਰਕ ਹੋ ਕੇ ਚੀਜ਼ਾਂ ਤੁਰੀਆਂ ਆਉਂਦੀਆਂ ਨੇ। ਹੁਣ ਰਾਤ ਦਾ ਮੈਨੂੰ ਕੱਲ ਨਜ਼ਲਾ ਸੀ, ਉਹ ਨਜ਼ਲੇ ਦੇ ਨਾਲ ਅੱਜ ਮੈਨੂੰ ਬੁਖਾਰ ਵੀ ਫੀਲ ਹੋ ਰਿਹਾ। ਉਹਨਾਂ ਨੇ ਕਿਹਾ ਨਾਸ਼ਤਾ ਕੀਤਾ ਤੇ ਨਾਲ ਜਿਹੜਾ ਨਾ ਪੈਰਾਡੋਲ ਦੀ ਗੋਲੀ ਖਾਧੀ, ਲੇਕਿਨ ਪੂਰਾ ਜਿਸਮ ਅੱਗ ਬਣਿਆ ਆ, ठीक है। ਹੁਣ ਪਸੀਨਾ ਆ ਰਿਹਾ ਲੇਕਿਨ ਠੰਡ ਲੱਗ ਰਹੀ ਨਾਲ, ਪਤਾ ਨਹੀਂ ਸਮਝ ਨਹੀਂ ਆ ਰਹੀ, ਜਿਸਮ ਫੁੱਲ ਦਰਦ ਕਰ ਰਿਹਾ ਤੇ ਫੁੱਲ ਗਰਮ ਹੈ। ਤੇ ਪੈਰਾਡੋਲ ਖਾ ਲਈਏ, ਸ਼ਾਇਦ ਉਹਦੇ ਨਾਲ ਕੁਝ ਬਿਹਤਰੀ ਹੋਵੇ। ਤੇ ਮੋਬਾਈਲ ਹੋਲਡ ਕਰਨ ਦੀ ਹਿੰਮਤ ਨਹੀਂ ਹੈ, ਮਤਲਬ ਜਿਸਮ 'ਚ ਨਾ ਪੂਰੇ 'ਚ ਐਵੇਂ ਜਾਨ ਜੀ ਨਿਕਲੀ ਵੀ ਹੈ। ਚਿੜੀ ਵੇਖੋ ਮਾਸ਼ਾਅੱਲਾ, ਸਾਰਾ ਕੁਝ ਛੱਡੋ, ਚਿੜੀ ਚੈੱਕ ਕਰੋ, ਵੇਖੋ ਕਿੰਨੀ ਇੰਜੋਏ ਕਰ ਰਹੀ। ਉਹ ਵੇਖੋ ਮੀਂਹ ਦੇ ਵਿੱਚ ਬਹਿ ਕੇ, ਕੀ ਬਾਤ, ਜ਼ਿੰਦਗੀ ਦੇ ਚਿੜੀ ਦੀ ਹੈ ਨਾ ਇੰਜੋਏ ਕਰ ਰਹੀ। ਤੇ ਤੁਸੀਂ ਵੀ ਚਿੜੀ ਜੇ ਚੁੱਪ ਕਰਕੇ ਜਿੰਦੇ ਨਾਲ ਜਾ ਕੇ ਤਾਰ ਤੇ ਬੈਠੋ, ਇੰਜ ਡਾਰੀ ਮਾਰ ਕੇ ਇੰਜ ਸ਼ੁਰੂ ਕਰਕੇ ਜਾਓ। ਅੱਲਾ ਮਾਫ ਕਰੇ, ਅੱਲਾ ਨੇ ਇਨਸਾਨ ਬਣਾਇਆ ਹੈ, ਸ਼ੁਕਰ ਅਲਹਮਦੁਲਿਲਾ, ਅੱਲਾ ਪਾਕ ਸਭ ਤੇ ਰਹਿਮ ਕਰੇ। ਵੈਸੇ ਇੱਕ ਮੈਂ ਜਿਹੜਾ ਨਾ ਛੋਟੀ ਜਿਹੀ ਇੱਕ ਗੱਲ ਕਰਨਾ ਚਾਹਾਂਗਾ, ਠੀਕ ਹੈ। ਤੇ ਜਿਹੜਾ ਨਾ ਕਈ ਲੋਕਾਂ ਦੇ ਵਿੱਚ ਇਨਸਾਨੀਅਤ ਟੋਟਲੀ ਖਤਮ ਹੋ ਗਿਆ। ਇਸ ਤਰ੍ਹਾਂ ਹੁਣ ਕੂੜੇ ਵਾਲਾ ਬੱਚਾ ਆਇਆ, ਮੈਂ ਕਿਹਾ ਯਾਰ ਵੀ ਤੂੰ ਇੰਨੀ ਮਤਲਬ ਬਾਰਿਸ਼ ਪੈਣ ਡਈ, ਸਰਦੀ ਦੇ ਨਾਲ ਤੈਨੂੰ ਲੱਗਣ ਡਈ ਬਾਰਿਸ਼, ਤੂੰ ਭਿੱਜਿਆ ਹੈ, ਤੂੰ ਕੰਬਣ ਡਿਆ, ਗੋਡੇ ਤੱਕ ਪਾਣੀ ਹੋਇਆ ਬਾਹਰ ਗਲੀ ਦੇ ਵਿੱਚ, ਤੇ ਕੀ ਮਜਬੂਰੀ ਹੈ। ਕਹਿੰਦਾ ਭਾਈ ਲੋਕੀ ਜਿਹਨਾਂ ਨੂੰ ਫੋਨ ਕਰਕੇ ਬੁਲਾ ਰਹੇ ਹੈ, ਅਗਰ 2 ਦਿਨ ਉਹ ਕੂੜਾ ਨਹੀਂ ਲਿਜਾਣਗੇ ਤੇ ਕੀ ਆਖਰ ਕੀ ਆ ਜਾਏਗੀ, ਕੀ ਅੱਗ ਲੱਗ ਜਾਏਗੀ। ਇੰਨਾ ਹੀ ਜ਼ਰੂਰੀ ਆ, ਠੀਕ ਹੈ। ਤੇ ਹੁਣ ਬਾਰਿਸ਼ ਪੈਣ ਡਈ, ਅਜੇ ਸੁਬਹ ਹੋਈ ਹੈ, ਤੁਸੀਂ ਪਿਆਰ ਰਹਿਣ ਦਿਓ, ਸ਼ਾਮ ਨੂੰ ਬਾਰਿਸ਼ ਬੰਦ ਹੋਏਗੀ, ਉਹਨਾਂ ਨੇ ਆ ਤੇ ਜਾਣਾ, ਛੁੱਟੀ ਨਹੀਂ ਕਰਦੇ, ਬਾਰਿਸ਼ ਬੰਦ ਹੋਏਗੀ ਤੇ ਉਹਨਾਂ ਨੇ ਆ ਜਾਣਾ। ਬਾਰਿਸ਼ ਦੇ ਵਿੱਚੋਂ ਇਕੱਠਾ ਕਰਨ ਲਈ ਬਿਮਾਰੀਆਂ ਤੁਹਾਨੂੰ ਲੱਗਣੀਆਂ, ਅਗਰ ਤੁਸੀਂ ਉਹਨਾਂ ਨੂੰ ਗੰਦ ਦਿਓਗੇ, ਉਹ ਤੋਂ ਬਾਰਿਸ਼ ਪਈ ਜਾਂਦੀ, ਸੜਕਾਂ 'ਚ ਝੋਈ ਜਾਣ, ਉਹਦੇ ਵਿੱਚੋਂ ਤੇ ਫਿਰ ਤੁਸੀਂ ਤੁਰ ਕੇ ਲੰਘਣਾ, ਤੇ ਬਿਮਾਰੀਆਂ ਤੁਹਾਨੂੰ ਲੱਗਣੀਆਂ, ਫਾਇਦਾ ਹੈ। ਮਤਲਬ ਅਗਰ ਤੁਸੀਂ ਗੰਦੇ ਪੈਂਪਰ ਉਹਨੂੰ ਫੜਾਤੇ, ਉਹ ਤੋਂ ਬਾਰਿਸ਼ ਪਈ ਜਾਂਦੀ, ਪੈਂਪਰ 'ਚ ਹੋ ਕੇ ਪਾਣੀ 'ਚ ਪੈ ਜਾਣੇ ਨੇ ਨਾ, ਠੀਕ ਹੈ, ਉਹਦੇ 'ਚ ਤੁਸੀਂ ਲੰਘਣਾ। ਮਤਲਬ ਇਨਸਾਨ ਹੁਣ ਬੁੱਢਾ ਬਾਬਾ 70 ਸਾਲ ਦਾ ਨਾਲ ਹੁੰਦੇ, ਨਾਲ ਹੁੰਦਾ ਪੋਤਾ, ਉਹ ਕੰਬਣ ਡੇ ਦੋਵੇਂ ਜਿਹੜੇ ਬਾਰਿਸ਼ ਦੇ ਵਿੱਚ ਹੈ, ਤੇ ਕਹਿੰਦਾ ਜੀ ਬਸ ਸਾਨੂੰ ਫੋਨ ਕਰਕੇ ਬੁਲਾਇਆ ਉਹਨਾਂ ਨੇ, ਕਿਹਾ ਜੀ ਛੁੱਟੀ ਨਹੀਂ ਕਰਨੀ ਹੈ। ਤੇ ਉਹਨਾਂ ਨੂੰ ਸੁੱਟਣ ਵੀ ਕਿੱਥੇ ਜਾਣਾ, ਮਤਲਬ ਕੁਛ ਖੁਦਾ ਤਰਸੀ ਕਰ ਲਿਆ ਕਰੋ ਥੋੜੀ ਜਿਹੀ। ਅਗਰ ਉਹ ਤੁਹਾਡੇ ਵਾਸਤੇ ਕੰਮ ਕਰਦੇ ਨੇ ਤਾਂ ਉਹ ਵੀ ਇਨਸਾਨ ਨੇ, ਉਹਨਾਂ ਦੀ ਵੀ ਜ਼ਿੰਦਗੀ ਹੈ, ਨਾਲ ਉਹਨਾਂ ਦੇ ਜਾਨਵਰ ਹੈ, ਉਹਨਾਂ ਦੀ ਵੀ ਜ਼ਿੰਦਗੀ ਹੈ। ਇੰਨੀ ਮਜਬੂਰੀ ਕੋਈ ਨਹੀਂ, ਅੱਗ ਨਹੀਂ ਲੱਗੀ। ਜੇ ਰਾਤ ਤੁਹਾਡੇ ਘਰੇ ਪਿਆਰ ਲੰਘ ਗਿਆ ਨਾ, ਠੀਕ ਹੈ, ਤੇ ਹੁਣ ਇਸ ਟਾਈਮ ਤੱਕ ਤੁਹਾਡੇ ਘਰੇ ਪਿਆਰ ਹੈਗਾ ਤਾਂ ਫਿਰ ਵੀ ਕੁਛ ਨਹੀਂ ਹੋਏਗਾ। ਲੇਕਿਨ ਥੋੜ੍ਹਾ ਜਿਹਾ ਖੁਦ ਸੋਚਿਆ ਵੀ ਕਰੋ, ਥੋੜ੍ਹਾ ਜਿਹਾ ਮਤਲਬ ਨਾ ਕਿਸੇ ਉਹ ਵੀ ਇਨਸਾਨ, ਉਹਨੂੰ ਅਗਲੇ ਬੰਦੇ ਨੂੰ ਵੀ ਇਨਸਾਨ ਸਮਝਿਆ ਕਰੋ। ਇਹ ਨਾ ਸਮਝਿਆ ਕਰੋ ਕਿ ਉਹ ਮੇਰੇ ਤੋਂ ਕਮਤਰ ਆ, ਠੀਕ ਹੈ, ਤੂੰ ਇੰਝ ਥੋੜਾ ਇਨਸਾਨੀਅਤ ਦਾ ਦਰਜਾ ਕੰਮ ਕਰਦਾ। ਗੱਲ ਸੁਣਾਈ ਸੀ ਨਾ, ਕੰਮ ਵਾਲੀ ਆਂਦੀ ਨਾ ਕੁੜੀ, ਕਹਿੰਦੀ ਮੈਂ ਫਲਾਣੇ ਘਰ ਜਾਂਦੀ ਸੀ ਤੇ ਉਹ ਮੈਂ ਤੁਹਾਡੇ ਘਰੇ ਬਾਜੀ ਸੋਫੇ ਤੇ ਬਹਿ ਜਾਂਦੀ ਆ ਨਾ, ਉਹ ਮੈਨੂੰ ਸੋਫੇ ਤੇ ਨਹੀਂ ਬਹਿਣ ਦਿੰਦੇ, ਉਹ ਕਹਿੰਦੇ ਨੇ ਜ਼ਮੀਨ ਤੇ ਬਹਿ। ਹਾਂ, ਸੋਫੇ ਉਹਦੇ ਕਿਤੇ ਸਮਾਨ ਤੋਂ ਉੱਤਰ ਗਏ ਨੇ, ਮਲਕਾਨੀ ਦੇ ਪਾਣੀ ਵਾਲੇ ਗਲਾਸ ਨੂੰ ਹੱਥ ਨਹੀਂ ਲਾਉਣ ਦਿੰਦੇ। ਮੈਂ ਕਿਹਾ ਵੀਰੇ ਤੂੰ ਮੁਸਲਮਾਨ ਹੈ, ਠੀਕ ਹੈ, ਕਿਉਂ ਨਹੀਂ ਲਾਉਣ? ਕਹਿੰਦੇ ਨਹੀਂ, ਉਹ ਕਹਿੰਦੇ ਇਹ ਸਾਡਾ ਰੂਲ ਹੈ, ਅਸੀਂ ਕੰਮ ਵਾਲਿਆਂ ਨੂੰ ਨਾ ਤਾਂ ਅਸੀਂ ਸੋਫੇ ਤੇ ਮੰਜੇ ਤੇ ਬਹਿਣ ਦਿੱਤਾ ਕਦੇ, ਨਾ ਹੀ ਅਸੀਂ ਆਪਣੇ ਬਰਤਨ ਨੂੰ ਕਦੇ ਹੱਥ ਲਾਉਣ ਦਿੱਤਾ। ਅੱਛਾ, ਬਰਤਨ ਨੂੰ ਹੱਥ ਜਿਹੜੇ ਨਹੀਂ ਹੁੰਦੇ, ਉਹ ਜਿਹੜੇ ਗਲਾਸ ਪਲਾਸਟਰ ਦੇ, ਉਹ ਰੱਖੇ ਹੋਏ ਆ, ਤੇ ਉਹ ਮੈਨੂੰ ਆਪਣੇ ਹੱਥ ਨਾਲ ਪਾਣੀ ਪਾ ਕੇ ਐਵੇਂ ਕਰਕੇ, ਠੀਕ ਆ। ਮਤਲਬ ਪਾਣੀ ਵਾਲੇ ਗਲਾਸ 'ਚੋਂ ਤੁਹਾਡੇ 'ਚ ਪਾਣੀ ਨਹੀਂ ਪੀ ਸਕਦੀ, ਤੁਹਾਡੇ ਖਾਣੇ ਵਾਲੀ ਪਲੇਟ 'ਚ ਖਾਣਾ ਨਹੀਂ ਖਾ, ਤੁਹਾਡੇ ਟੇਬਲ 'ਤੇ ਨਹੀਂ ਬਹਿ ਸਕਦੀ। ਤੇ ਟੇਬਲ ਸਾਫ਼ ਵੀ ਤੇ ਉਹਨੇ ਕਰਨੇ, ਤੁਹਾਡੇ ਲਿਬੜੇ ਭਾਂਡੇ ਵੀ ਤੇ ਉਹਨੇ ਧੋਣੇ, ਉਦੋਂ ਦਾ ਹੱਥ ਨਹੀਂ ਲੱਗਣਾ। ਲਿਬੜੇ ਭਾਂਡੇ ਤੁਹਾਡੇ ਉਹਨੇ ਧੋਣੇ ਨੇ ਨਾ,
ਮਤਲਬ ਪਤਾ ਨਹੀਂ ਕਿਉਂ ਇਨਸਾਨ ਦੇ ਖਿਲਾਫ ਹੋਇਆ ਪਿਆ। ਹਾਲਾਂਕਿ ਇਨਸਾਨ ਨਹੀਂ, ਮੈਂ ਸਮਝਾਂ ਕਿ ਇਹਦੇ 'ਚ ਔਰਤ ਦੇ ਖਿਲਾਫ ਹੈ। ਬਿਲਕੁਲ ਔਰਤ ਦੇ ਖਿਲਾਫ ਆ, ਠੀਕ ਹੈ। ਮਰਦਾਂ ਜਿਨ੍ਹਾਂ ਨੇ ਹੁੰਦਾ ਇਹ ਔਰਤ ਹੀ ਔਰਤ ਦੀ ਦੁਸ਼ਮਣ ਹੈ, ਔਰਤ ਹੀ ਔਰਤ ਦਾ ਘਰ ਜਾੜਦੀ, ਔਰਤ ਹੀ ਔਰਤ ਨੂੰ ਬਰਬਾਦ ਕਰਦੀ। ਮਰਦਾਂ ਦਾ ਹੱਥ ਨਹੀਂ। ਮਰਦ ਵੀ ਅਗਰ ਜ਼ਿਆਦਤੀ ਕਰਦੇ ਆ ਨਾ, ਉਹ ਵੀ ਬਹੁਤ ਘੱਟ ਦੀ ਵਜ੍ਹਾ ਤੋਂ ਹੀ ਕਰਦੇ ਆ, ਬਹੁਤ ਘੱਟ। ਲੇਕਿਨ ਇਹ ਜਿਹੜੇ ਨਾ ਇਹ ਕਈ ਗੰਦੀਆਂ ਕੀੜੀਆਂ, ਮੈਂ ਤੇ ਆਖਾਂਗਾ ਗੰਦੀਆਂ ਕੀੜੀਆਂ ਹੀ ਨੇ, ਠੀਕ ਹੈ, ਜਿਨ੍ਹਾਂ ਦੀ ਏਡੀ ਘਟੀਆ ਸੋਚ, ਆਪਣੀ ਸੋਚ ਨੂੰ ਨਹੀਂ ਬਦਲਣਾ ਤੇ ਅਗਲੇ ਇਨਸਾਨ ਨੂੰ ਬਦਲਣ ਦੀ ਕੋਸ਼ਿਸ਼ ਕਰਨੀ। ਤੁਸੀਂ ਇਹ ਅਗਰ ਤੁਹਾਨੂੰ ਇੰਨੀ ਨਫ਼ਰਤ ਹੈ, ਤੁਸੀਂ ਆਪਦੇ ਘਰ ਦੇ ਕੰਮ ਆਪ ਕਰੋ, ਅਗਲੇ ਨੂੰ ਘਰੇ ਕਿਉਂ ਵੜਦੇ ਫਿਰ? ਇੱਕ ਜਿੱਥੇ ਅਗਰ ਤੁਹਾਡੇ ਭਾਂਡੇ ਪਲੀਤ ਹੋਏ, ਜਿੱਥੇ ਪੈਰ ਰੱਖਣਾ ਤੁਹਾਡੀ ਥਾਂ ਨਾ ਪਲੀਤ ਹੋ ਜੂ ਫਿਰ ਜੀ। ਇਹ ਗੱਲ ਸਿਆਣੀਆਂ ਸਾਡੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਭੁੱਖੀ ਰੱਜੀ ਖੇਡ ਆਉਣ ਲੱਗੀ। ਉਹੀ ਸਾਬ ਇਹਦਾ ਮਤਲਬ ਹੈ ਕਿ ਭੁੱਖੀ ਜਿਹੜੀ ਹੈ ਨਾ, ਉਹਨੂੰ ਚਾਰ ਆਨੇ ਲੱਭ ਜਾਂਦੇ ਨੇ, ਤੂੰ ਮੈਂ ਕਹਿੰਦੀ ਮੇਰੇ ਵਰਗੀ ਤਾਂ ਦੁਨੀਆ 'ਚ ਆਈ ਕੋਈ ਨਹੀਂ। ਮਾਂ ਤਾਂ ਸ਼ੁਰੂ ਤੋਂ ਹੀ ਅਮੀਰ ਤਰੀਨ ਸੀ। ਤੇ ਜਿਹੜੀ ਇੰਜ ਕਰਦੇ ਨੇ ਛੇਤੀ ਭੁੱਖ ਤੇ ਵਾਪਸ ਆ ਜਾਂਦੀਆਂ ਨੇ ਹੈ। ਉਹ ਫਿਰ ਨਾ ਉਹ ਕੀ ਇੱਕ ਮੁਹਾਵਰਾ ਹੁੰਦਾ ਸੀ, ਗੂੰ ਚੱਟਣ ਦੀ। ਉਹ ਹੀ ਕਹਿੰਦਾ ਨੱਕ ਨੂੰ ਲਾ ਕੇ ਗੱਲ ਨਾ ਮਾਰ ਲਿਆ, ਉਹ ਗੱਲ ਉਹ ਕਹੀ ਆਤੀ ਪਤਾ ਨਹੀਂ ਕੀ ਆ। ਤੇ ਘਰੋਂ ਭਾਵੇਂ ਅੱਲਾ ਮਾਫ ਕਰੇ, ਤੋਬਾ ਮੇਰੀ ਅਸਤਗਫਿਰ, ਤੋਬਾ ਕਰਨੇ ਅੱਲਾ। ਇਹ ਐਵੇਂ ਦੀਆਂ ਜਿਹੜੀਆਂ ਉਹਨਾਂ ਨੂੰ ਛੇਤੀ ਉਹਨਾਂ ਦੀ ਬਾਤ ਵਾਪਸ ਆ ਜਾਂਦੀ ਹੈ। ਇਹ ਗਿਲਾ ਨਹੀਂ ਹੈ, ਸ਼ਿਕਵਾ ਨਹੀਂ, ਇਹ ਨਹੀਂ, ਇਹ ਗਿਲਾ ਸ਼ਿਕਵਾ ਕਿਹੜਾ ਮਤਲਬ? ਇੱਕ ਤੁਸੀਂ ਅਗਲੇ ਬੰਦੇ ਨੂੰ ਵੀ ਇਨਸਾਨ ਸਮਝੋ ਨਾ। ਇੱਕ ਬੰਦੇ ਨੂੰ ਅੱਲਾ ਨੇ ਇਨਸਾਨ ਪੈਦਾ ਕੀਤਾ, ਠੀਕ ਹੈ। ਸਾਰੇ ਮਜ਼ਹਬ ਬਾਅਦ ਚ, ਠੀਕ ਹੈ। ਮਤਲਬ ਹੁਣ ਮੇਰੇ ਜਿਹੜੇ ਨਾ ਮਸੀਹ ਜਿਹੜੇ ਨੇ ਉਹ ਮੇਰੇ ਦੋਸਤ ਨੇ, ਠੀਕ ਹੈ, ਈਸਾਈ ਮੇਰੇ ਦੋਸਤ ਨੇ, ਤੇ ਉਹ ਆਉਂਦੇ ਨੇ, ਅਸੀਂ ਬਹਿ ਕੇ ਖਾਈਦਾ ਵੀ ਉਹਨਾਂ ਦੇ ਨਾਲ, ਪੀਵੀਦਾ ਵੀ। ਅਸੀਂ ਸਕੂਲੇ ਪੜ੍ਹਦੇ ਸੀ, ਠੀਕ ਹੈ। ਤੇ ਉਹ ਅਸੀਂ 5ਵੀਂ ਕਲਾਸ ਦੇ ਵਿੱਚ ਅਸੀਂ ਸੀਗੇ ਜੀ ਮੁੰਡੇ, ਅਸੀਂ 4 ਮੁੰਡੇ ਸੀ ਟੋਟਲ ਕਲਾਸ 'ਚ, ਬੱਚੇ ਹੀ 4 ਸੀ, ਠੀਕ ਹੈ। 2 ਉਹ ਚਾਚੇ ਤਾਇਆਂ ਦੇ ਕਜ਼ਨ ਸੀ, ਉਹ ਮਸੀਹ ਸੀ, ਤੇ ਅਸੀਂ 2 ਮੈਂ ਤਾਂ ਸਮਝ, ਅਸੀਂ 4 ਬੇਲੀ ਸੀਗੇ, ਠੀਕ ਹੈ। 5ਵੀਂ ਕਲਾਸ ਅਸੀਂ ਉਹ 5ਵੀਂ ਤੱਕ ਇਕੱਠੇ ਪੜ੍ਹੇ ਸੀ ਹੈ। ਅਸੀਂ ਇਕੱਠੇ ਖਾਈ ਪੀਦਾ ਸੀ ਰਹੀਦਾ। ਉਸ ਤੋਂ ਬਾਅਦ ਵੀ ਮਿਲਦੇ। ਕੀ ਹੋ ਜਾਂਦਾ ਇਹਦੇ ਨਾਲ? ਕੀ ਹੋ ਕੇ ਜਾਂਦਾ? ਇਹ ਘਰ ਦੀ ਸੋਚ ਬਦਲਦੀ ਹੈ। ਜਦੋਂ ਤੁਸੀਂ ਬਾਹਰ ਦੇ ਮੁਲਕਾਂ 'ਚ ਜਾਂਦੇ ਨੇ, ਕਹਿੰਦੇ ਜੇ ਅਸੀਂ ਫਲਾਣੇ ਮੁਲਕ ਚੱਲੇ, ਫਲਾਣੇ ਉੱਥੇ ਤਾਂ ਹੈ ਹੀ ਗੋਰੇ ਸਾਰੇ, ਖਾਣਾ ਪੀਣਾ ਤੁਸੀਂ ਉਹਨਾਂ ਦੇ ਭਾਂਡਿਆਂ ਦੇ ਵਿੱਚ, ਸਾਰਾ ਕੁਝ ਉੱਥੇ ਹੀ ਕਰਨਾ। ਉੱਥੇ ਕੀ ਹੋ ਜਾਂਦਾ? ਉਹਦੇ ਤੋਂ ਇਲਾਵਾ ਇੱਥੇ ਜਦੋਂ ਸ਼ਹਿਰ ਜਾਂਦੇ, ਉਹਨੇ ਆਵਾਮ ਨੂੰ ਪਤਾ ਹੁੰਦਾ ਵੀ ਇਹ ਮੁਸਲਮਾਨ ਹੈ, ਕੌਣ ਹੈ। ਬਸ ਐਵੇਂ ਨਾ ਉਹ ਖਰੀਦ ਕੇ ਲਿਆ ਕੇ ਖਾ ਲੈਂਦੇ ਨਾ। ਉਹੀ ਚੀਜ਼ ਨਾ ਸਿਰਫ ਇੱਕ ਨਾ ਸੋਚ ਦਾ ਘਾਟ ਹੈ। ਬਸ ਇਸ ਟਾਈਮ ਮੇਰੀ ਬਾਂਹ ਆਕੜ ਗਈ, ਮੇਰੇ ਕੋਲ ਫੋਨ ਨਹੀਂ ਸੰਭਾਲਿਆ ਜਾ ਰਿਹਾ, ਮੈਂ ਰੱਖਣ ਲੱਗਾ ਥੱਲੇ। 2:30 ਵੱਜ ਗਏ ਨੇ, ਬਾਹਰ ਦੁਪਹਿਰ ਦਾ ਟਾਈਮ ਹੈ, ਤੇ ਹਜੇ ਵੀ ਜਿਹੜਾ ਨਾ ਬਾਰਿਸ਼ ਤੇ ਪਾਣੀ ਉਸੇ ਤਰ੍ਹਾਂ ਹੀ ਆ। ਵੇਖੋ ਇਹਨਾਂ ਦੀ ਜ਼ਿੰਦਗੀ ਸਹੀ ਇੰਜੋਏ ਕਰ ਰਹੇ ਹੈ। ਪਾਣੀ ਉਸੇ ਤਰ੍ਹਾਂ ਗਲੀਆਂ ਭਰੀਆਂ ਹੋਈਆਂ ਨੇ। ਚੈੱਕ ਕਰ ਰਹੇ ਤੁਸੀਂ, ਬਾਰਿਸ਼ ਰੁਕ ਗਈ ਹੈ, ਲੇਕਿਨ ਇਹ ਹਲਕੀ ਕਿਨਮਨ ਅਜੇ ਉਸੇ ਤਰ੍ਹਾਂ ਹੀ ਹੋ ਰਹੀ ਹੈ ਬਿਲਕੁਲ। ਹੁਣ ਇਸ ਟਾਈਮ ਨਾ ਮੇਰਾ ਬੁਖਾਰ ਦੇ ਨਾਲ ਅਜੀਬ ਜੀ ਸਿਚੁਏਸ਼ਨ ਹੋਈ ਪਈ ਹੈ। ਵਾਕ ਕਰਨ ਨੂੰ ਵੀ ਦਿਲ ਕਰ ਰਿਹਾ, ਲੇਕਿਨ ਬਾਹਰ ਮੈਂ ਜਾ ਨਹੀਂ ਸਕਦਾ, ਠੰਡ ਲੱਗਦੀ ਮੈਨੂੰ ਹੈ। ਮਾਂ ਜੀ ਕੀ ਕਰਾਂ ਮੈਂ? ਮੇਰੇ ਕੋਲ ਬੈਠਾ ਵੀ ਨਹੀਂ ਜਾਂਦਾ, ਮੇਰੇ ਕੋਲ ਖਲੋਤਾ ਵੀ ਨਹੀਂ ਜਾਂਦਾ, ਮੇਰਾ ਤੁਰਨ ਫਿਰਨ ਨੂੰ ਦਿਲ ਕਰਦਾ ਪਿਆ। ਹੁਣ ਘਰ ਨਿਕਲਿਆ, ਇੱਥੇ ਤੁਰਿਆ ਫਿਰਿਆ ਵੀ ਨਹੀਂ ਜਾਣ ਡਿਆ, ਤੇ ਬਾਹਰ ਪਾਣੀ ਕੰਮ ਕਰ ਕੀ ਉਹਨੇ ਕੁੜੀ ਨੇ ਤਾਂ ਆਉਣਾ ਨਹੀਂਗਾ। ਹਾਂ ਤੇਰਾ ਨਹੀਂ ਨਾ ਬਹਿਣ ਨੂੰ ਜੀ ਕਰਦਾ, ਨਹੀਂ ਪੈਣ ਨੂੰ ਜੀ ਕਰਦਾ, ਹਾਂ ਠੀਕ ਹੈ। ਬਾਹਰ ਪਾਣੀ ਆ, ਬਾਹਰ ਨਹੀਂ ਜਾ ਸਕਦਾ, ਹਾਂਜੀ। ਤੇ ਫਿਰ ਤੂੰ ਇੱਕ ਕੰਮ ਕਰ, ਭਾਂਡੇ ਧੋਣ ਵਾਲੇ ਪੈ ਥੋੜੀ। ਮੈਨੂੰ ਬੁਖਾਰ ਚੜਿਆ, ਮੈਨੂੰ ਠੰਡ ਲੱਗਣ ਲਈ, ਪਾਣੀ ਨੂੰ ਹੱਥ ਲਾਵਾਂਗਾ ਮੈਨੂੰ ਠੰਡ ਲੱਗਦੀ ਹੈ ਮੇਰੀ ਟੇਕ ਕੇ ਕਿਤੇ ਬਹਿ ਪੈ ਜਾ। ਹੁਣ ਬੈਠਾ ਨਹੀਂ ਜਾਂਦਾ ਮੇਰਾ, ਬਹਿ ਕੇ ਕਸਮੇ ਜਿਹੜੀ ਜੋੜ ਹੁੰਦਾ ਨਾ, ਚੂਲੇ ਵਾਲਾ ਜੋੜ ਜਿਹੜਾ ਮੇਰਾ, ਇੱਥੇ ਇੰਜ ਗੰਢ ਮਨੀਚੀ ਪਈ ਇੰਜ ਕਰਕੇ ਨਾ, ਮਤਲਬ ਮੈਂ ਅਜੀਬ ਜੀ ਮੇਰੀ ਤਬੀਅਤ ਹੋਈ ਵੀ, ਸਮਝੋ ਬਾਹਰ ਆ। ਹੁਣ ਮੈਂ ਕਰਾਂ ਤੇ ਮੈਂ ਕਰਾਂ ਕੀ ਹੈ? ਮੈਂ ਵਿੱਚੋਂ ਜੇ ਪਤਲਾ ਹੋਣ ਲੱਗਾ ਸੀ, ਤੁਸੀਂ ਮੇਰੀ ਡਾਈਟ ਛਡਾਤੀ ਤੇ ਮੈਂ ਫੇਰ ਮੋਟਾ ਹੋ ਗਿਆ ਦੁਬਾਰਾ। ਕੀ ਮੈਂ ਤੈਨੂੰ ਹਲਵੇ ਖਵਾਤੇ ਆਪਕਾ? ਹਲਵੇ ਤੋਂ ਯਾਦ ਆਇਆ, ਮੈਂ ਸੱਚ ਅੱਗੇ ਵੇਖਣ ਡਿਆ ਸੀ, ਕਹਿੰਦੇ ਜਿਹਨੂੰ ਨਜ਼ਲਾ ਹੋਵੇ ਉਹਨਾਂ ਨੂੰ ਹਲਵਾ ਖਵਾਓ ਤੇ ਠੀਕ ਹੋ ਜਾਂਦਾ। ਹਲਵਾ ਹੀ ਬਣਾ ਲਓ ਯਾਰ, ਫਿਰ ਵੇਖ ਲਓ। ਹੁਣ ਮੈਂ ਭਾਂਡੇ ਧੋ ਦਿੰਦਾ, ਤੁਸੀਂ ਹਲਵਾ ਬਣਾ ਲਓ। ਚੱਲ ਤੂੰ ਭਾਂਡੇ ਰਹਿਣ ਦੇ, ਤੇ ਅੰਦਰ ਜਾ ਕੇ ਝੱਟ ਖੇਸ ਲੈ ਕੇ। ਨਹੀਂ ਯਾਰ, ਭਾਂਡੇ ਧੋ ਦੇਣਾ, ਬੇਬੇ ਦੀ ਵੀ ਹੈਲਪ ਹੋ ਜਾਏਗੀ। ਬੇਬੇ ਨੇ ਅੱਗੇ ਰੋਟੀਆਂ ਪਕਾਈਆਂ ਨੇ, ਠੀਕ ਹੈ, ਤੇ ਉਹਦੇ ਕੋਈ ਇੰਨਾ ਜ਼ਿਆਦਾ ਬੇਬੇ ਕੋਲ ਕੰਮ ਨਹੀਂ ਹੁੰਦਾ, ਤੇ ਆ ਥੋੜੇ ਜਿਹੇ ਭਾਂਡੇ ਨੇ, ਥੋੜੇ ਜਿਹੇ ਭਾਂਡੇ ਨੇ, ਮੈਂ ਭਾਂਡੇ ਧੋ ਦਿੰਨਾ, ਤੇ ਫਿਰ ਤੁਸੀਂ ਨਾ ਹਲਵਾ ਬਣਾ ਦੇ, ਠੀਕ ਹੈ। ਨਹੀਂ ਮੈਂ ਭਾਂਡੇ ਧੋ ਲੈਣੀ ਆ, ਤੂੰ ਝੱਟ ਜਾ ਕੇ ਨਾ ਮੇਰੀ ਗੱਲ ਸੁਣੋ, ਮੈਂ ਭਾਂਡੇ ਵੀ ਧੋ ਦੇਣਾ। ਨਹੀਂ ਮੈਂ ਸੋਣਾ ਨਹੀਂ ਹੈ, ਮੈਂ ਭਾਂਡੇ ਵੀ ਧੋ ਦਿੰਨਾ, ਫਿਰ ਮੈਨੂੰ ਤੁਸੀਂ ਰੈਸਪੀ ਦੱਸਿਆ ਜੇ, ਹਲਵਾ ਅੱਜ ਮੈਂ ਪਕਾਉਂ, ਠੀਕ ਹੈ। ਅੱਜ ਮੈਂ ਹਲਵਾ ਪਕਾਉਂ। ਚਲੋ ਯਾਰ, ਮੈਂ ਨਾ ਇੱਕ ਵਾਰੀ ਭਾਂਡੇ ਧੋ ਲਾਂ, ਅੱਜ ਮੇਰੇ 'ਚ ਨਾ ਫੁਰਤੀ ਨਹੀਂ ਹੈ, ਤੇ ਤੁਸੀਂ ਹੁਣ ਦੇਰ ਤੱਕ ਜਲਦੀ ਨਾਲ, ਅਗਰ ਤੁਸੀਂ ਜਿਹੜਾ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤੇ ਚੈਨਲ ਨੂੰ ਕੀ ਕਰ ਦਿਓ, ਕੀ ਕਰਨਾ, ਅੰਗੂਠਾ ਲਾਉਣਾ, ਕੀ ਕਰਨਾ, ਇੰਜ ਕਰਕੇ, ਤੇ ਹੋਰ ਕੀ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਵਾਹ। ਤੇ ਗਵਾਂਢੀਆਂ ਨੇ ਕੋਈ ਨਹੀਂ ਕਰਨਾ, ਤੁਸੀਂ ਕਰਨਾ। ਹਾਂ, ਤੇ ਫੁੱਫੀਆਂ ਨੂੰ ਸ਼ੇਅਰ ਕਰਨਾ। ਤੁਸੀਂ ਫੁੱਫੀਆਂ ਨੂੰ ਸ਼ੇਅਰ ਨਹੀਂ ਕਰਦੇ, ਪਤਾ ਨਹੀਂ ਤੁਹਾਨੂੰ ਜਿਹੜਾ ਨਾ ਫੁੱਫੀਆਂ ਨਾਲ ਮੁਹੱਬਤ ਕਿਉਂ ਨਹੀਂ, ਫੁੱਫੀਆਂ ਨਾਲ ਪਿਆਰ ਕਰਿਆ ਕਰੋ। ਇੱਕ ਤੁਹਾਨੂੰ ਕੀਮਤੀ ਖਜ਼ਾਨਾ ਦਿੱਤਾ ਅੱਲਾਹ ਪਾਕ ਨੇ ਦੁਨੀਆ ਦੇ ਵਿੱਚ। ਤੇ ਮੈਂ ਜਲਦੀ ਨਾਲ ਫਿਰ ਨਾ ਭਾਂਡਿਆਂ ਨੂੰ ਕੁਚੀ ਕਰ ਲਵਾਂ, ਫਿਰ ਬਾਅਦ 'ਚ ਮਿਲਦੇ ਆ ਤੁਹਾਡੇ ਨਾਲ। ਬੁਖਾਰ ਦੇ ਨਾਲ ਇਸ ਟਾਈਮ ਕਾਫੀ ਬੁਰੀ ਹਾਲਤ ਆ ਮੇਰੇ, ਮਤਲਬ ਪੂਰੀ ਬੋਡੀ ਦਰਦ ਕੀਤੀ ਜਾ ਰਹੀ। ਬਾਹਰ ਸੁਬਾਹ ਦੀ ਬਾਰਿਸ਼ ਨਹੀਂ ਰੁਕੀ, ਮੈਂ ਸ਼ਾਮ 5 ਵਜੇ ਤੱਕ 5-6 ਵਜੇ ਤਕਰੀਬਨ ਸੋ ਗਿਆ ਥੋੜ੍ਹੀ ਦੇਰ। ਹੁਣ ਸੁੱਤਾ ਉੱਠਿਆ
ਮਤਲਬ ਇੱਕ ਬੁਖਾਰ ਦੀ ਬਿਮਾਰੀ ਛੋਟੀ ਜਿਹੀ ਬੰਦੇ ਨੂੰ ਹਿਲਾ ਕੇ ਰੱਖ ਦਿੰਦੀ ਹੈ। ਹੁਣ ਮੈਨੂੰ ਕੱਪੜੇ ਵੀ ਚੇਂਜ ਕਰਨ ਨੂੰ ਦਿਲ ਨਹੀਂ ਕਰ ਰਿਹਾ, ਉਲਝਣ ਜੀ ਵੀ ਹੋ ਰਹੀ ਹੈ। ਠੀਕ ਹੈ 8 ਵਜ ਗਏ, ਮੈਂ ਹੁਣ ਸੁੱਤਾ ਉੱਠਾ, ਮੈਨੂੰ ਲੱਗਦਾ ਰਾਤ ਨੀਂਦ ਨਹੀਂ ਆਣੀ, ਹੋਰ ਔਖੀ ਹੋ ਜਾਏਗੀ। ਮਾਂ ਜੀ ਇੱਧਰ ਸਾਡੀ ਰੋਟੀ ਕਰ ਰਹੇ ਨੇ। ਠੀਕ ਹੈ ਕੀ ਬਣਾਇਆ ਬੇਬੇ? ਕੁਛ ਵੇਲੇ ਬਣਾਉਣਾ ਕੀ ਸੀ, ਮੈਂ ਆਲੂ, ਤਾਂ ਆਂਡੇ। ਆਪਣੀ ਪਈ ਆ ਤੇ ਚਲੋ ਭੋਰਾ ਕਾਂਡਾ ਬਣਾ ਦਿੰਦੀ ਹਾਂ। ਆਂਡੇ ਬਣਾ ਛੱਡੇ ਨੇ ਬੇਬੇ ਨੇ। ਹੁਣ ਬੇਬੇ ਪਕਾਉਣ ਲੱਗੀ ਰੋਟੀਆਂ। ਹੁਣ ਕੋਈ ਰੋਟੀ ਪਾਣੀ ਦਾ ਬੰਦੋਬਸਤ ਕਰ ਲਈਏ। ਖਾਣ ਦੀ ਹਿੰਮਤ ਕੋਈ ਨਹੀਂ ਹੈ, ਲੇਕਿਨ ਫਿਰ ਮੂੰਹ ਲੂਣਾ ਲਾਣਾ ਤੇ ਕਰਨਾ ਹੋਇਆ ਨਾ ਕੋਈ। ਸਮਝੋ ਨਹੀਂ ਬਾਹਰ ਆ ਰਹੀ ਕਿ ਸਿਰਫ ਨਜ਼ਲਾ ਹੋਇਆ ਤੇ ਨਜ਼ਲੇ ਦੇ ਨਾਲ ਬੁਖਾਰ ਹੋ ਗਿਆ। ਅਜੀਬ ਸਿਚੁਏਸ਼ਨ ਹੈ। ਹੁਣ ਪਤਾ ਨਹੀਂ ਇਹ ਸ਼ਾਇਦ ਵਬਾ ਨਾ ਫੈਲ ਜੇ, ਕਿਉਂਕਿ ਮਸਲਾ ਇਹ ਵੀ ਹੁੰਦਾ ਨਾ ਕਿ ਅੱਗੇ ਵੀ ਜਦੋਂ ਸੈਲਾਬ ਉਹਨਾਂ ਦੇ ਨਾਲ ਬਿਮਾਰੀਆਂ ਫੈਲਦੀਆਂ ਵੀ ਐਵੇਂ ਤਾਂ ਸਹੀ ਨਹੀਂ ਹੁੰਦਾ। ਮੌਸਮ ਚੇਂਜ ਹੋਣ ਡਿਆ, ਬਾਰਿਸ਼ਾਂ ਪੈਣ ਲੱਗੀਆਂ, ਸਲਾਬ ਆਇਆ ਆ ਤੇ ਫਿਰ ਕੁਛ ਨਾ ਕੁਛ ਤਾਂ ਹੋਣਾ ਹੀ ਆ। ਤੇ ਉਹ ਪਿੱਛੇ ਬਦਾਮ ਕਾਹਤੋਂ ਭੇਂ ਕੇ ਰੱਖੇ ਨੇ? ਉਹ ਤੂੰ ਅੱਗੇ ਕਹਿਣ ਡਿਆ ਸੀ ਮੈਂ ਹਲਵਾ ਖਾਣਾ, ਉਹ ਤੇ ਮੈਂ ਦੁਪਹਿਰੇ ਕਹਿਣ ਡਿਆ ਸੀ। ਉਹ ਤੋਂ ਗੈਸ ਚਲੀ ਗਈ ਸੀ ਤੇ ਹੁਣ ਰਾਤ ਨੂੰ ਥੋੜੀ ਪਕਾਉਣਾ ਤੁਸੀਂ? ਤੇ ਚੱਖਣਾ ਹੀ ਆ, ਭੋਰਾ ਬਣਾ ਦਿੰਦੇ ਆ, ਚੱਖ ਲਈ। ਚਲੋ ਲਓ ਜੀ, ਬੇਬੇ ਹਲਵਾ ਵੀ ਬਣਾਉਣ ਲੱਗੀ। ਫਿਰ ਉਹ ਦੂਸਰਾ ਬਣਾਇਆ ਜੀ ਮੱਖੰਡੀ ਹਲਵਾ। ਲੈ ਖਾਣਾ ਨਜ਼ਲੇ ਦੀ ਪਾੜਾ ਦਾ ਮੱਖੰਡੀ ਖਾਣਾ ਤੇ ਮੂੰਹ ਅੱਗੇ ਛਿਲਿਆ ਹੈ। ਨਹੀਂ ਤੇ ਨਜ਼ਲੇ ਤੋਂ ਨਹੀਂ ਖਾਈਦਾ। ਉਹ ਨਹੀਂ ਖਾਈਦਾ। ਫਿਰ ਕਿਹੜਾ ਖਾਣਾ? ਪਾਣੀ ਵਾਲਾ? ਉਹ ਪਾਣੀ ਵਾਲਾ ਤੇ ਜੜਿਆ, ਉਹ ਤੇ ਪੋਲਾ ਜਿਹਾ ਫਿਰ ਰਹਿਣ ਦੇ ਖਾਣਾ। ਲੈ ਮਤਲਬ ਵੀ ਹੁਣ ਤੁਸੀਂ ਦੂਜਾ ਬਣਾ ਲਓ। ਰੋਟੀ ਨੂੰ ਨਖਰੇ ਆਉਂਦੇ ਆ ਤੇ ਫਿਰ ਰਹਿਣ ਦਿੰਦੇ ਆ। ਨਖਰੇ ਕੀ, ਮੈਂ ਤੁਹਾਨੂੰ ਇਹ ਆਖਿਆ, ਮੈਂ ਕਿਹਾ ਦੂਜਾ ਬਣਾ ਲਓ ਨਾ ਤੁਸੀਂ, ਦੂਜੀ ਭੇਂਕੇ ਵਾਲਾ ਬਣਾ ਲਓ। ਮੂੰਹ ਤਾਂ ਅੱਗੇ ਪੱਕਾ ਪਿਆ ਵਾ ਤਾਂ ਮੱਖੰਡੀ ਖਾ ਕੇ ਮੂੰਹ ਨਹੀਂ ਪੱਕਾ ਮੇਰਾ, ਮੂੰਹ ਤੁਹਾਡਾ ਪੱਕਾ, ਮੈਨੂੰ ਤਾਂ ਬੁਖਾਰ ਹੋਇਆ ਤੇ ਨਜ਼ਲਾ ਹੈ। ਮੂੰਹ ਕਿਦੋਂ ਮੇਰਾ ਪੱਕਾ? ਨਜ਼ਲੇ ਤੋਂ ਤਾਂ ਪਤਲਾ ਜਿਹਾ ਬਣਾਈਦਾ ਹੁੰਦਾ ਹਲਵਾ। ਹਲਵਾ ਕੀ ਬਣਾਉਣਾ ਉਹਨੂੰ ਕਹਿੰਦੇ ਹੁੰਦੇ ਆ ਲੇਟੀ। ਲੇਟੀ? ਲਓ ਜੀ, ਅੱਜ ਤੁਹਾਨੂੰ ਫਿਰ ਨਜ਼ਲੇ ਤੋਂ ਜਿਹੜੀ ਲੇਟੀ ਬਣਾ ਕੇ ਖਾਈਦੀ ਨਾ, ਜਿਹਦੇ ਨਾਲ ਨਜ਼ਲਾ ਖਤਮ ਹੋ ਜਾਂਦਾ, ਅੱਜ ਲੇਟੀ ਵੇਖਦੇ ਹਾਂ। ਕਿਉਂਕਿ ਦਾਦਾ ਬੂ ਕਹਿੰਦੇ ਹੁੰਦੇ ਸੀ ਕਿ ਕਹਿੰਦਾ ਉਹ ਤਾਂ ਕਣਕ ਦੇ ਆਟੇ ਦੀ ਬਣਾਉਂਦੇ ਆ, ਦਾਦਾ ਕਹਿੰਦਾ ਖਾਂਦੇ ਆ। ਜਦੋਂ ਸਾਨੂੰ ਨਜ਼ਲਾ ਹੁੰਦਾ ਸੀ ਨਾ ਤੇ ਅਸੀਂ ਕੀ ਕਰਦੇ, ਅਸੀਂ ਹਲਵਾ ਵਾ ਸਾਰਾ ਬਣਾਉਣਾ ਤੇ ਹਲਵਾ ਰੱਜ ਕੇ ਖਾਣਾ ਤੇ ਸਾਡਾ ਨਜ਼ਲਾ ਖਤਮ ਹੋ ਜਾਣਾ। ਤੇ ਜੇ ਮੈਨੂੰ ਬੁਖਾਰ ਚੜ੍ਹਦਾ ਸੀ, ਦਾਦਾ ਦੱਸਦਾ ਹੁੰਦਾ, ਕਹਿੰਦਾ ਮੈਨੂੰ ਬੁਖਾਰ ਚੜ੍ਹਨਾ ਤੇ ਮੈਂ ਕੀ ਕਰਨਾ, ਮੈਂ ਕਹੀ ਫੜਨੀ ਤੇ ਮੇਰੇ ਰੱਬੇ ਜਾ ਕੇ 2 ਕਿੱਲੇ ਖਾਲਾ ਖਾ ਲੈਣਾ। ਪਿੰਡਾਂ ਨੂੰ ਪਤਾ ਹੁੰਦਾ ਖਾਲਾ ਖਾਲਣਾ ਕਿਹਨੂੰ ਕਹਿੰਦੇ। 2 ਕਿੱਲੇ ਖਾਲਾ ਛਾਂਗਣਾ ਮੈਂ ਤੇ ਲੈ ਜੀ ਮੇਰਾ ਬੁਖਾਰ ਲੱਥ ਜਾਣਾ। ਕਹਿੰਦਾ ਤੁਹਾਨੂੰ ਬਿਮਾਰੀ ਹੁੰਦੀ ਤੇ ਤੁਸੀਂ ਲੰਮੇ ਪਏ ਰਹਿੰਦੇ ਜੇ, ਅਸੀਂ ਤਾਂ ਕਦੀ ਲੰਮੇ ਨਹੀਂ ਸੀ ਪਏ। ਆਹ 2 ਹੀ ਟੋਟਕੇ ਸੀ ਤੇ ਦੋਵੇਂ ਟੋਟਕੇ ਅਜ਼ਮਾਈਦੇ ਸੀ। ਕਹਿੰਦਾ ਬੁਖਾਰ ਦੀ ਕੀ ਮਜਾਲ ਆ, ਤੁਸੀਂ ਜਾ ਕੇ 2 ਕਿੱਲੇ ਖਾਲਾ ਖਾ ਲਓ, 2 ਘੰਟੇ ਬਾਅਦ ਆਓ ਤੁਹਾਡਾ ਬੁਖਾਰ ਖਤਮ, ਹਰ ਚੀਜ਼ ਤੁਸੀਂ ਲੰਮੇ ਪਏ ਜਾਂਦੇ, ਹਾਂ ਮੇਰਾ ਪਿੰਡਾ ਟੁੱਟ ਗਿਆ, ਮੈਂ ਮਰ ਗਿਆ, ਇਹ ਹੋ ਗਿਆ, ਉਹ ਹੋ ਗਿਆ। ਕਹਿੰਦਾ ਨਜ਼ਲਾ ਹੋਵੇ। ਪੁੱਤਰਾ ਚੀਜ਼ਾਂ ਵੀ ਦੇਸੀ ਸੀ ਤੇ ਬੰਦੇ ਵੀ ਦੇਸੀ ਸੀ। ਹੁਣ ਚੀਜ਼ਾਂ ਵੀ ਬਣਾਉਟੀ ਬਣ ਗਈਆਂ ਵਾ ਤੇ ਬੰਦੇ ਵੀ। ਹੁਣ ਦੇਸੀ ਘਿਓ ਦਾ ਨਾਂ ਲਓ। ਉਦੋਂ ਜਿਵੇਂ ਮੈਂ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨਾ 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 ਤੇ ਦਿਲ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਦੇਸੀ ਘਿਓ ਖਾ ਕੇ। ਕਹਿੰਦਾ ਦੇਸੀ ਘਿਓ ਖਾ ਕੇ ਤੇ ਮੈਂ ਤੇ ਸਾਡੇ ਸਿਆਣੇ ਬਾਬੇ ਜਿਹੜੇ ਪਿਆਲਾ ਨਿਦਰਾ ਪੀ ਜਾਂਦੇ ਸੀ। ਉਧਰ ਮੈਂ ਡਾਕਟਰ ਨੂੰ ਪੁੱਛਿਆ ਨਾ, ਮੈਂ ਕਿਹਾ ਵੀ ਯਾਰ ਦੇਸੀ ਘਿਓ ਅਗਰ ਸ਼ੁਰੂ ਕਰ ਲਏ ਵੀ ਅਸੀਂ 2 ਬੰਦੇ ਆ, ਸਾਡਾ ਲੱਗਦਾ ਥੋੜਾ ਠੀਕ ਹੈ ਤੇ 2 ਕਿਲੋ ਤੱਕ ਉਹਨਾਂ ਕਿਤੇ ਬੰਦਾ ਕਰਾ ਲੈਂਦਾ ਕਿਤੋਂ ਨਾ ਕਿਤੋਂ ਹੈ, ਮਲਾਈ ਮਲੂਈ ਲਾ ਕੇ। ਤੇ ਅਸੀਂ ਅਗਰ ਦੇਸੀ ਘਿਓ ਸ਼ੁਰੂ ਕਰਦੇ, ਕਹਿੰਦਾ ਨਾ 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 ਦੇਸੀ ਘਿਓ ਨਾਲ ਤੇ ਕਹਿੰਦਾ ਦਿਲ ਦੀਆਂ ਬਿਮਾਰੀਆਂ ਲੱਗ ਜਾਣਗੀਆਂ। ਦੇਸੀ ਘਿਓ ਕਹਿੰਦਾ ਪਚਾਉਣਾ ਪਤਾ ਕਿੱਡਾ ਔਖਾ। ਉਹ ਨਹੀਂ, ਪਰ ਰੌਲਾ ਇਹ ਵੀ ਹੈ ਨਾ ਕਿ ਪੁਰਾਣੇ ਬੰਦੇ ਜਿਹੜੇ ਸੀ ਉਹ ਕੰਮ ਸਖਤ ਕਰਦੇ ਸੀ, ਆਪਾਂ ਕੰਮ ਵੀ ਤਾਂ ਨਹੀਂ ਕਰੀਦਾ ਨਾ ਉਹਨਾਂ। ਉਦੋਂ ਸਾਰੀ ਦਿਹਾੜੀ ਬਲਦਾਂ ਵਾਂਗ ਬੰਦੇ ਵੀ ਵਾਸਤੇ ਸੀ, ਨਾਲ ਬਲਦਾਂ ਨੇ ਹੱਲ ਵਾਹੁਣਾ ਤੇ ਨਾਲ ਬੰਦਿਆਂ ਨੇ ਵੀ ਹੱਲ ਹੀ ਵਾਹੁਣਾ ਉਵੇਂ ਹੈ। ਤੇ ਉਦੋਂ ਰੌਲਾ ਇਹ ਸੀ ਨਾ, ਉਦੋਂ ਪਹਿਲੀ ਹੱਥ ਨਾਲ ਵਾਹੁੰਦੇ ਸੀ ਬਲਦਾਂ ਦੇ ਨਾਲ, ਬਲਦ ਜੋੜੇ ਹੋਣੇ ਤੇ ਇੱਕ ਸਿਆੜ ਜਾਣਾ। ਸਵੇਰੇ ਰੋਟੀ ਵੀ ਚੋਪੜੀ ਖਾ ਲੈਣੀ, ਦਹੀਂ ਵੀ ਖਾ ਲੈਣੀ, ਲੱਸੀ ਵੀ ਪੀ ਲੈਣੀ ਤੇ ਦੁੱਧ ਪੀ ਜਾਣਾ, ਬੌਲੀਆਂ ਖਾ ਜਾਣੀਆਂ ਤੇ ਸਾਰਾ ਦਿਨ ਭੱਜ ਛਲੀਆਂ ਖਾ, ਗੰਨੇ ਖਾ, ਗਾਜਰਾਂ ਚੱਬ, ਮੂਲੀਆਂ ਚੱਬ, ਮਰੱਬੇ ਪੱਟ ਪੁੱਟ ਕੇ ਹਰ ਸ਼ੈ ਕੱਚੀ ਪੱਕੀ ਖਾ ਪੀ, ਕੋਈ ਪਰਵਾਹ ਨਹੀਂ ਸੀ ਹੁੰਦੀ। ਨਾ ਪੇਟ ਖਰਾਬੀ ਪੈ ਜੀ, ਨਾ ਮੂੰਹ ਖਰਾਬ ਹੋ ਜਾਣਾ, ਨਾ ਸਿਰ ਨੂੰ ਕੁਛ ਹੋ ਜਾਏਗਾ। ਇਹ ਨਾ ਕਰਕੇ ਤਾਂ ਹਰ ਕਿਸੇ ਨਾ ਹੋਈ ਪਈ। ਮਸਲੇ ਵੀ ਨੇ, ਮਤਲਬ ਆਪਾਂ ਆਪ ਇਨਸਾਨ ਬਦਲ ਗਏ ਹੋਏ ਨੇ। ਚਲੋ ਹੁਣ ਬੇਬੇ ਲੇਟੀ ਕਿਵੇਂ ਦੀ ਬਣਾਉਂਦੀ ਹੈ ਤੁਹਾਨੂੰ ਵਿਖਾਉਂਦੇ ਹਾਂ, ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਇੱਕ ਦੋ ਵਾਰ ਰੋਟੀ ਖਾ ਕੇ ਬਣਾਏਗੀ ਸ਼ਾਇਦ, ਕਿ ਨਾਲ ਹੀ ਰੱਖ ਦੇਣੀ। ਬਸ ਰੋਟੀ ਬਣਾ ਕੇ ਬਣਾ ਦਿੰਦੀ। ਚਲੋ ਰੋਟੀ ਪਕਾ ਲਿਓ ਬੇਬੇ ਦੇ ਨਾਲ ਹੀ ਰੱਖ ਦਈਏ ਤੇ ਫਿਰ ਮੈਂ ਤੁਹਾਨੂੰ ਖਾਂਦਾ। ਹਾਂਜੀ, ਤੇ ਇੱਧਰ ਹਲਵੇ ਦੀ ਮੇਕਿੰਗ ਦਾ ਪ੍ਰੋਸੈਸ ਹੋ ਗਿਆ ਸ਼ੁਰੂ। ਸੂਜੀ ਮਾਂ ਜੀ ਨੇ ਰੱਖ ਲਈ, ਉਹਦੇ ਬਰਾਬਰ ਦੀ ਚੀਨੀ ਪਾ ਕੇ ਰੱਖ ਲਈ। ਉਧਰ ਆ ਗਏ ਨੇ ਮੇਵੇ, ਬਦਾਮ ਤੇ ਹੁਣ ਨਾਰੀਅਲ ਦੀ ਜਿਹੜੀ ਗਿਰੀ ਆ ਉਹਨੂੰ ਬੇਬੇ ਰਗੜ ਰਹੀ ਹੋਈ ਹੈ। ਠੀਕ ਹੈ, ਇਸ ਤਰ੍ਹਾਂ ਹੀ ਮੋਟੀ ਮੋਟੀ ਕੱਟ ਲੈਣੀ। ਹੁਣ ਹੱਥ ਨਾਲ ਚਲਾ ਰਿਹਾ ਕਿਤੇ ਬਸ ਹੋ ਗਈ ਬਸ। ਬਸ ਬਦਾਮ ਜਿਹੜੇ ਕੱਚਣੇ ਨੇ ਨਾ ਉਹਨਾਂ ਤੇ ਟਾਈਮ ਬਹੁਤਾ ਲੱਗਣਾ। ਗਿਰੀ ਦਾ ਤੇ ਪੀਸ ਸੀ ਵੱਡਾ ਤੇ ਉਹ ਈਜ਼ੀ ਹੋ ਗਿਆ। ਛੁਰੀ ਵੀ ਸਾਡੀ ਕੱਲ ਟੁੱਟ ਗਈ ਹੈ ਤੇ ਛੁਰੀ ਵੀ ਲੈ ਕੇ ਆਉਣੀ ਬਾਹਰ, ਮੀਂਹ ਨਹੀਂ ਰੁਕਣ ਡਿਆ। ਮੀਂਹ ਨੇ ਚੰਗਾ ਕੰਮ ਖਰਾਬ ਕਰਤਾ। ਲਓ ਜੀ, ਛਿੱਲ ਕੇ ਪਾਉਣੇ ਨੇ, ਇਹ ਧੋਤੇ ਸੀ। ਅਜੇ ਹੁਣ ਬਦਾਮ ਦੀ ਆ ਗਿਆ ਜੀ ਕਚਨੀ ਦਾ ਕੰਮ। ਹੁਣ ਬਦਾਮ ਇੱਕ ਵਾਰੀ ਗ੍ਰੈਂਡ ਹੋ ਜਾਣ ਪੀਸ ਛੋਟੇ ਛੋਟੇ, ਉਸ ਤੋਂ ਬਾਅਦ ਫਿਰ ਅੱਗ ਬਾਲਾਂਗੇ। 5 ਮਿੰਟਾਂ 'ਚ ਬਣ ਜਾਂਦਾ ਹੈ ਨਾ, ਕਿ ਜ਼ਿਆਦਾ ਟਾਈਮ ਲੈਂਦਾ?
5-7 ਮਿੰਟ ਹੀ ਬਸ ਲਏਗਾ। ਹਾਂਜੀ ਬਦਾਮ ਕੱਟ ਲਓ ਪਰੇ, ਉਹ ਤੁਸੀਂ ਥੋੜੇ ਭੇਵੇਂ ਨੇ ਤੇ ਉਹ ਬਹੁਤੀ ਦੇਰ ਭੇਵੇਂ ਤੇ ਛਿਲਕਾ ਲੱਥਣਾ ਜੀ। ਜਿੰਨਾ ਲੱਗ ਹੋਣਾ ਗਈਆਂ ਜਿੰਦੀ ਲੱਥੇ ਹੁੰਦੀ ਲਾ ਦੇ, ਜਿੰਦੀ ਨਾ ਲੱਥੇ ਹੁੰਦੀ ਨਾ ਲਾਇਆ। ਮੋਟੇ ਮੋਟੇ ਕੱਟ ਕੁੱਟ ਕੇ ਪਾ ਦਿਓ ਪਰੇ। ਤੇ ਮਾਂ ਜੀ ਸਾਰੇ ਕਿਉਂ ਨਹੀਂ ਕੱਟੇ ਬਦਾਮ? 2 ਕੱਟ ਲੈਣੇ, ਬਾਕੀ ਛੱਡਦੇ। ਉਹ ਸਭ ਦੇ ਉੱਤੇ ਇਦਾਂ ਦਾ ਜੋੜ ਦੂਗੀ, ਫੁੱਲ ਜਿਹਾ ਬਣਾ ਦੂੰ। ਵਾਹ ਡਿਜ਼ਾਈਨ ਪੂਰਾ ਬਣਾਉਣਾ ਹੈ। ਹੋਟਲ ਵਾਲਾ ਡਿਜ਼ਾਈਨ ਬਣਾਉਣਾ। ਇਹ 'ਚ ਪਾਣੀ ਕਿੰਨਾ ਪਾਉਣ ਲੱਗੇ ਜੇ? ਪਾਣੀ ਬਹੁਤਾ ਨਹੀਂ ਹੋਣਾ, ਮਿਲ ਕੇ ਹੀ ਪਾਉਂਗੀ। ਅੱਛਾ ਲਓ ਜੀ, ਆਪਣੇ ਕੀ ਕਹਿੰਦੇ ਨੇ ਕੜਾਹ ਦਾ ਪ੍ਰੋਸੈਸ ਹੋਣ ਲੱਗਾ ਸ਼ੁਰੂ। ਕਿਹੜੇ ਲੋਕ ਹਲਵੇ ਨੂੰ ਕੜਾਹ ਕਹਿੰਦੇ ਨੇ? ਦਾਦੀ ਮੇਰੀ ਕੜਾਹ ਕਹਿੰਦੀ ਹੁੰਦੀ ਸੀ ਹੈ। ਹਲਵਾਈਆਂ ਨੇ ਕਹਿਣਾ ਕੜਾਹ ਬਣਾ ਲਓ ਕੁੜੇ ਭੋਰਾ, ਅੱਜ ਮੌਸਮ ਮਿੱਠਾ ਜਿਹਾ, ਅੱਜ ਭੋਰਾ ਕੜਾਹ ਹੀ ਬਣਾ। ਹਾਂ ਬਲਦਾ ਪਿਆ ਹੈਗਾ ਅਜੇ, ਅੱਗੇ ਤੇ ਚੱਲ ਜਾਂਦਾ, ਇਸ ਮੱਝ ਨਹੀਂ ਗਿਆ। ਇੰਚ ਘਿਓ ਪਾਉਣਾ, ਆਇਲ ਨਹੀਂ ਪਾਉਣਾ? ਲਓ ਜੀ ਘਿਓ ਵੀ ਨਹੀਂ, ਘੇ। ਕਈ ਲੋਕ ਕਹਿੰਦੇ ਨੇ ਆਪਾਂ ਘਿਓ ਨਹੀਂ ਪਾਉਣਾ, ਆਪਾਂ ਘੇ ਪਾਉਣੇ ਹੈ। ਘੀ ਨਹੀਂ ਘੇ ਪਾਉਣਾ। ਲਓ ਜੀ ਘੇ ਇਹ ਕਿੰਨਾ ਹਸਬੇ ਮੁਨਾਸਬ, ਹਸਬੇ ਜ਼ਾਇਕਾ? ਉਹ ਭੋਰਾ ਕਸੂਜੀ ਉਹਦੇ ਮੁਤਾਬਕ ਹੀ ਪਾ ਲੈਣਾ। ਇਹ ਬਹੁਤਾ ਨਹੀਂ ਆ? ਨਹੀਂ ਥੋੜਾ ਜਿਹਾ ਪਾਉਂਗੀ ਨਾ, ਸਾਰਾ ਥੋੜਾ। ਹਾਂ ਬਹੁਤਾ ਹੀ ਹੈ, ਚੰਗਾ ਭਲਾ ਪੀਸ ਪਾਤਾ ਪਰ ਬਥੇਰਾ ਮੈਂ ਕਰਨਾ ਕਿ ਨਹੀਂ? ਕਿਉਂਕਿ ਵੇਖੋ ਇੰਨਾ ਸਾਰਾ ਪੀਸ ਪਾ ਛੱਡਿਆ ਹੋਵੇ। ਸੂਜੀ ਭੇਜਣੀ ਆ ਫਿਰ। ਅੱਛਾ ਸੂਜੀ ਭੇਜੇਗੀ ਤੇ ਹੁਣ ਮੈਲਟ ਹੋਏਗਾ ਤੇ ਫਿਰ ਹੀ ਭੇਜੇਗੀ ਨਾ ਸੂਜੀ। ਜ਼ਰੂਰੀ ਨਾ ਹੋਵੇ, ਹੋ ਜਾਣਾ। ਲੱਭੀ ਜਿੰਨੀ ਦੇਰ ਤੱਕ ਸੂਜੀ ਨਹੀਂ ਭੇਜਣੀ ਤੁਸੀਂ ਇੰਤਜ਼ਾਰ ਕਰਨਾ, ਠੀਕ ਹੈ? ਇੱਥੇ ਇੰਤਜ਼ਾਰ ਕਰਨਾ। ਕੁਕਿੰਗ ਆਪਣੀ ਜਾਰੀ ਹੈ। ਅੱਜ ਆਪਣਾ ਜਿਹੜਾ ਨਾ ਰੈਸਪੀ ਵੀ ਲੋਗੇ ਸਮਝੋ ਤੁਸੀਂ। ਹਾਂ ਲੋਕੀ ਇੰਨੀ ਕੁ ਕੜਾਈ ਹੁੰਦੀ ਨੇ ਕਦੀ ਇੰਝ ਕਰੇ। ਸਾਡੀ ਕੜਾਈ ਵੱਲ ਨਹੀਂ ਜਾਣਾ, ਸਾਡੀ ਜੱਦੀ ਪੁਸ਼ਤੀ ਖਾਨਦਾਨੀ ਕੜਾਈ ਆ। ਮੇਰਾ ਬੜਾ ਸਾਥ ਦਿੰਦੀ ਸਵੇਰੇ ਡੇਲੀ ਆਂਡੇ ਬਾਲਣ 'ਚ। ਇਹ ਕਾਲਾ ਜਿਹਾ ਰੰਗ ਆ, ਮੈਂ ਆਂਡੇ ਬਾਲ ਲੈਣਾ। ਜਦੋਂ ਹੁਣ ਮਤਲਬ ਕੁਛ ਹੋਰ ਪਕਾਉਣਾ ਤਾਂ ਉਦੋਂ ਛੇਤੀ ਧੋ ਲੈਣੇ। ਮੈਂ ਆਂਡੇ ਬਾਲ ਲੈਣਾ, ਸੰਘਾਲ ਕੇ ਰੱਖ ਦੇਣਾ, 2 ਦਿਨਾਂ ਬਾਅਦ ਧੁੱਪ ਜਾਂਦੀ ਹੈ। ਜਾਂ ਮੈਂ ਦਿਨ 'ਚ 3 ਵਾਰੀ ਆਂਡੇ ਬਾਲਦਾ ਸੀ ਅੱਗੇ, ਠੀਕ ਹੈ? ਤੇ ਸ਼ਾਮ ਨੂੰ 1 ਵਾਰ ਧੁੱਪ ਜਾਂਦੀ ਸੀ। ਕਾਲੇ ਹੋਣ ਦਾ ਬੜਾ ਫਾਇਦਾ ਹੈ। ਲੈ ਜੀ ਆਪਣਾ ਘਿਓ ਮੈਲਟ ਹੋ ਗਿਆ। ਹੁਣ ਸੂਜੀ ਬਰਾਊਨ ਕਰਨੀ ਹੈ ਨਾ ਕਿ ਚਿੱਟੀ ਰਹਿਣ ਦੇਣੀ? ਨਹੀਂ ਲਾਲ ਕਰਾਂਗੇ ਹੁਣ ਸੂਜੀ ਲਾਲ ਕਰਨ ਦਾ ਆਪਾਂ ਕਰਾਂਗੇ ਵੇਟ। ਜਦੋਂ ਸੂਜੀ ਲਾਲ ਹੋਏਗੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨੂੰ ਆਪਾਂ ਬਾਕੀ ਲਵਾਜ਼ਮਾਂ ਮੇਰੇ ਖਿਆਲ ਨਾਲ ਬਾਅਦ 'ਚ ਚੀਨੀ ਐਡ ਕਰਾਂਗੇ। ਫਿਰ ਆਪਾਂ ਐਡ ਕਰਾਂਗੇ ਚੀਨੀ। ਲਓ ਜੀ ਸੂਜੀ ਆਪਣੀ ਭੁੱਜ ਗਈ ਇਸ ਤਰ੍ਹਾਂ। ਸੂਜੀ ਭੁੱਜ ਗਈ, ਹੁਣ ਆਪਾਂ ਪਾ ਦੇਣੀ ਹੈ ਇਹਦੇ ਵਿੱਚ ਚੀਨੀ। ਇਹਦੇ ਘਿਓ ਛੱਡਣ ਤੱਕ ਇੰਤਜ਼ਾਰ ਕਰਨਾ ਸੀ? ਨਹੀਂ ਭੁੰਨਣੀ ਸੀ, ਲਾਲ ਕਰਨੀ ਸੀ ਲੈ ਸੂਜੀ। ਜੀ ਸੂਜੀ ਲਾਲ ਹੋ ਗਈ, ਹੁਣ ਆਪਾਂ ਚੀਨੀ ਐਡ ਕਰਕੇ। ਚੀਨੀ 'ਚ ਜਿਹੜਾ ਸਾਡਾ ਥੋੜ੍ਹਾ ਜਿਹਾ ਕਾਲਾ ਕਾਲਾ ਨਾ, ਸਾਡਾ ਪਹਿਲੇ ਗੁੜ ਦੇ ਪੀਸ ਪਏ ਸੀ, ਠੀਕ ਹੈ? ਸ਼ੱਕਰ ਤੇ ਉਹ ਵਿੱਚ ਅਸੀਂ ਮਿਕਸ ਕੀਤੀ ਹੋਈ ਸੀ। ਉਹ ਕੋਈ ਦਾਣਾ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੈਗਾ। ਇਹ ਚੈੱਕ ਕਰੋ, ਆਪਣੀ ਚੀਨੀ ਵਿੱਚ ਜਿਹੜੀ ਨਾ ਮਿਕਸ ਇਦਾਂ ਵੀ ਇਸੇ ਤਰ੍ਹਾਂ ਜਿੱਦਾਂ ਹੁਣ ਪਾਤੀ ਨਾ ਹਾਂ। ਚੀਨੀ, ਇਸੇ ਤਰ੍ਹਾਂ ਵਿੱਚ ਜਿਹੜੇ ਮੇਵੇ ਪਾ ਕੇ ਇਦਾਂ ਵੀ ਖਾ ਸਕਦੇ ਹੋ। ਮਤਲਬ ਪਾਣੀ ਤੋਂ ਬਗੈਰ ਹੀ? ਹਾਂ ਇਦਾਂ। ਇਹਦਾ ਕੀ ਨਾਮ ਹੁੰਦਾ? ਇਹ ਵੀ ਹਲਵਾ ਹੀ ਬਣ ਜਾਂਦਾ ਵਾ। ਅੱਛਾ ਹੁਣ ਇਹਦਾ ਪਾਣੀ 'ਚ, ਲੇਕਿਨ ਆਪਾਂ ਬਣਾਉਣਾ ਵਾ ਦੂਸਰਾ ਬਿਮਾਰੀ ਵਾਲਾ। ਦਵਾਈ 'ਚ ਆਪਾਂ ਪਾਣੀ ਐਡ ਕਰਨਾ। ਲਓ ਜੀ ਇਹ ਪਾਣੀ ਦੀ ਮਕਦਾਰ ਆਪਾਂ 2 ਕੋਲੀਆਂ ਵਿੱਚ ਐਡ ਕਰਕੇ। ਇੱਕ ਕੋਲੀ ਹੋਰ ਪਾਉਂਗੀ। 1 ਕੋਲੀ ਹਜੇ ਹੋਰ? ਇਹ ਤਾਂ ਸ਼ੁਰਬਲ ਬਣ ਗਿਆ। ਨਹੀਂ ਵੇਖੀ ਹੱਥ ਇਹ ਸੁੱਕ ਜਾਣਾ। ਲਓ ਜੀ 1 ਤੀਜੀ ਕੋਲੀ ਹੋਰ ਆ ਗਈ। ਇਹਨੂੰ ਤੁਸੀਂ ਪਤਾ ਕੀ ਕਰਨਾ, ਤੁਸੀਂ ਨਾ ਪਾ ਕੇ ਨਾ ਬਾਉਲ ਦੇ ਵਿੱਚ ਸਾਰਿਆਂ ਨੇ 1 ਕੋਲੀ ਦੇ ਦੇਣਾ, ਠੀਕ ਹੈ? ਤੁਹਾਨੂੰ ਕਹਿਣਾ ਜੀ ਖਾ ਕੇ ਪੀਓ ਜਾਂ ਪੀ ਕੇ ਖਾਓ, ਠੀਕ ਹੈ? ਤੁਸੀਂ ਕਹਿਣਾ ਬਿਮਾਰੀ 'ਚ ਵੀ ਜਿਹੜਾ ਬਗੈਰ ਤੇ ਕਰਨਾ ਨਹੀਂ ਆ ਜਾਂਦੇ ਆ। ਆ ਜੀ ਦੇਖੋ ਇਹ ਆਪਣਾ ਹੋ ਗਿਆ, ਠੀਕ ਹੈ? ਸ਼ੁਰਬਲਾ ਹਲਵਾ, ਠੀਕ ਹੈ? ਤੁਸੀਂ ਇਹਨੂੰ ਕੀ ਨਾਂ ਦਿੱਤਾ ਸੀ? ਲੇਟੀ। ਹੈ ਆਪਣੀ ਲੇਟੀ ਹੋ ਗਈ ਤਿਆਰ। ਇਹ ਹੁਣ ਲੇਟਣ ਡਈ ਵਿਚਾਰੀ, ਕਹਿੰਦੀ ਭਾਈ ਮੈਂ ਬਹੁਤ ਜ਼ਿਆਦਾ ਲੇਟ ਲਿਆ, ਮੇਰੀ ਮਾਫੀ ਦੇ ਦੇ ਮੈਨੂੰ, ਮੈਂ ਚੱਲੀ ਜੇ। ਲੋ ਜੀ ਬੇਬੇ ਤਾਂ ਸੱਚੀ ਨਿਕਲੀ, ਵਾਕਈ ਲੇਟੀ ਆਪਣੀ ਜਿਹੜੀ ਨਾ ਖੁਸ਼ਕ ਹੋ ਗਈ। ਮੈਨੂੰ ਲੱਗਦਾ ਬਰਾਊਨ ਬਹੁਤੀ ਨਹੀਂ ਹੋ ਗਈ? ਤੇ ਬਰਾਊਨ ਹੀ ਕਰਨੀ ਸੀ। ਨਹੀਂ ਇਹਨੂੰ ਥੋੜਾ ਜਿਹਾ ਚਿੱਟਾ ਚਿੱਟਾ ਨਹੀਂ ਕਰਨਾ ਸੀ? ਲੋ ਜੀ ਲੇਟੀ ਆਪਣੀ ਖੁਸ਼ਕ ਹੋ ਗਈ ਵਾਕਈ ਬਾਬਾ ਜੀ। ਲੈ ਮੈਂ ਕਹਿੰਦਾ ਇਹ ਤੇ ਮੁਨਫਰਿਦ ਜਿਹਾ ਕੰਮ ਹੋ ਗਿਆ। ਹੁਣ ਇਹਦੀ ਹੋਣ ਲੱਗੀ ਟੋਪਿੰਗ। ਲੋ ਮਾਸ਼ਾਅੱਲਾ ਆਪਣੀ ਲੇਟੀ ਬਣ ਕੇ ਹੋ ਗਈ ਰੈਡੀ, ਠੀਕ ਹੈ? ਇਹ ਲੇਟੀ ਦਾ ਜਿਹੜਾ ਨਾ ਬੇਬੇ ਨੇ ਉਧਰ ਮੈਨੂੰ ਇਹਦੀ ਥੋੜੀ ਜਿਹੀ ਪਾਤੀ ਹੈ। ਇੱਧਰ ਚੈੱਕ ਕਰਾਓ ਭਾਈ ਸਾਹਿਬ, ਇਹ ਬਦਾਮ ਵੀ ਪਾਣੇ ਲਾਜ਼ਮੀ ਉੱਤੇ, ਠੀਕ ਹੈ? ਬੇਬੇ ਦਾ ਕਹਿਣਾ ਹੈ ਕਿ ਪਹਿਲੇ ਪੁੱਤਰ ਨੂੰ ਸੁੰਘਣਾ ਐਨ ਕਰਕੇ। ਸੌਂਗੇ ਦੀ ਖੁਸ਼ਬੂ ਤੇਰੇ ਅੰਦਰ ਤਾਂ ਹੀ ਜਾਵੇ, ਆਂਦਰਾਂ ਨੂੰ ਪਤਾ ਲੱਗੇ ਮੈਂ ਲੇਟੀ ਖਾਣ ਲੱਗਾ। ਸੁੰਘਣਾ ਇਧਰੋਂ ਆ ਤੇ ਸਾਹ ਇੱਧਰ ਕੱਢਣਾ, ਨਹੀਂ ਉੱਤੇ ਹੀ ਸਾਹ ਕੱਢੀ ਮੈਂ ਇਸ ਤਰ੍ਹਾਂ। ਚਲ ਕੋਈ ਨਹੀਂ, ਕਰੀਮ ਕਰੂਮ ਉੱਤੇ ਪੈ ਗਈ ਤੇ ਨਾਲ ਹੀ ਖਾ ਲਈ। ਲੋ ਜੀ ਆਪਾਂ ਹੁਣ ਲੇਟੀ ਕਰਨ ਲੱਗੇ ਟਰਾਈ। ਇੱਕ ਤਾਂ ਤੁਸੀਂ ਚਮਚੀ 'ਚ ਪਾਉਣਾ ਬਦਾਮ ਤੇ ਮਾੜੀ 'ਚ ਪਾਉਣੀ ਹੈ ਲੇਟੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ।
वाह बशर पुत्र टच कराती है लो जी ਕਿਹੜਾ बशर ਤੇਰਾ पुत्र ने कराती ਬਸ਼ਰ ਪੁੱਤਰ ਬਸ਼ਰ ਪੁੱਤਰ ਨੇ ਤੁਹਾਨੂੰ ਬਸ਼ਰ ਪੁੱਤਰ ਦਾ ਨਹੀਂ ਪਤਾ ਹੈ ਤੁਹਾਨੂੰ ਨਹੀਂ ਪਤਾ ਤੁਸੀਂ ਦੁਨੀਆ ਤੇ ਨਹੀਂ ਆਏ ਬਸ਼ਰ ਪੁੱਤਰ ਚਸਤੇ ਹੋ ਗਈ ਹੈ ਤੇ ਹੁਣ ਇਹ ਹੈ ਮਿੱਠੀ ਮੈਂ ਇੰਨਾ ਮਿੱਠਾ ਖਾ ਨਹੀਂ ਸਕਦਾ ਸਭ ਤੋਂ ਪਹਿਲਾਂ ਮੈਂ ਖਾਵਾਂਗਾ ਥੋੜਾ ਖਾ ਤੂੰ ਕੁਛ ਨਹੀਂ ਹੁੰਦਾ ਖਾਂਦੇ ਮਾਰਦੇ ਆ ਤੇ ਫਿਰ ਮਰੀਏ ਪਹਿਲੇ ਰੋਟੀ ਨਹੀਂ ਖਾਣੀ ਰੋਟੀ ਖਾ ਕੇ ਖਾਵਾਂਗਾ ਨਾ ਅੱਛਾ ਕਿਤੇ ਤਾਂ ਖਾਣਾ ਹੈ ਪਹਿਲੇ ਜੋ ਮਰਜ਼ੀ ਕਰ ਲਾ ਗਰਮ ਗਰਮ ਖਾਣਾ ਚੰਗਾ ਹੁੰਦਾ ਵਾ ਗਲੇ ਚ ਟਕੋਰ ਹੋ ਜਾਊ ਗਲਾ ਠੀਕ ਹੋ ਜਾਂਦਾ ਅੰਦਰਾਂ ਸਕੂਲੀਆਂ ਹੋ ਜਾਂਦੀਆਂ परफेक्ट काम यस हो गया अपना है आप भी खाओ आप और बाहर बच्चों में को खाओ है ते माशूरा ने ये नहीं हाथ तक ए फाइनल इंदा रिजल्ट ले लो भाई साहब लव यू हो गया ना लव यू 2 आखिदा हुंदा अगे धोन नहीं लाई दिंदी की आखिदा ਲਵ ਯੂ 2 3 4 वाह क्या बात सब भाई साहब वेलो भाई साहब की करी जांदे ने ए की करी जांदे ਕਰਕੇ ਵੀ ਖਾ ਲੈਂਦਾ ਹੁੰਦਾ ਵਾ ਰੋਟੀ ਨਾਲ हां ਅਸੀਂ ਤਾਂ ਨਿੱਕੇ ਹੁੰਦੇ ਰੋਟੀ ਨਾਲ ਖਾ ਲੈਂਦੇ ਹੁੰਦੇ ਸੀ ਕੀ ਬਾਤ ਹੈ ਲੈ ਵੀ ਅੱਜ ਤਾਂ ਪੁਰਾਣੀਆਂ ਯਾਦਾਂ ਸਾਰੀਆਂ ਅੱਜ ਮੈਨੂੰ ਲੱਗਦਾ ਸਾਡਾ ਘਰ ਜਿਹੜਾ ਨਾ ਅਸੀਂ 1947 ਚ ਵਾਪਸ ਚਲੇ ਗਏ ਆ ਅਸੀਂ ਸਾਰੀਆਂ ਪੁਰਾਣੀਆਂ ਰਸਮਾਂ ਕਰ ਰਹੇ ਆ ਕਿਤੇ ਛੋਰਾ ਮੇਰਾ ਗਲੇ 'ਚ ਖਰਾਸ਼ ਹੋ ਰਹੀ ਤੇ ਮੈਨੂੰ ਯਖਨੀ ਪਿਆਈ ਹੈ 47 ਚ ਪਾਣੀ ਸੀ ਜੰਮੀ ਤੂੰ ਨਹੀਂ ਸੀ ਜੰਮੀ ਨਾ ਚਲੋ 47 ਦੇ ਦੌਰ ਦੀਆਂ ਲੋਕਾਂ ਦੀਆਂ ਆਪਾਂ ਰਸਮਾਂ ਅਪਣਾ ਲਈਆਂ ਅੱਜ ਹੈ ਯਖਨੀ ਪੀਤੀ ਹੁਣ ਨਜ਼ਲੇ ਤੋਂ ਆਪਾਂ ਲੇਟੀ ਬਣਾਈ ਹੁਣ ਲੇਟੀ ਦੇ ਨਾਲ ਜਿਹੜਾ ਆਪਾਂ ਰੋਟੀ ਖਾਈ ਹਲਵੇ ਨਾਲ ਰੋਟੀ ਮੈਂ ਵੀ ਖਾਂਦਾ ਹੁੰਦਾ ਸੀ ਬੜੀ ਸਵਾਦ ਮਤਲਬ ਹੁਣ ਤੇ ਪੂੜੀਆਂ ਚੱਲ ਪਈਆਂ ਪਹਿਲੇ ਤਾਂ ਰੋਟੀਆਂ ਹੀ ਖਾਂਦੇ ਸੀ ਪੂੜੀਆਂ ਕੌਣ ਖਾਂਦਾ ਸੀ 87 ਚ ਲੈ ਜਾ ਤੇ ਉੱਥੋਂ ਤਾਈਂ ਗੁਜ਼ਾਰਾ ਚੱਲਦਾ ਪਹਿਲੇ ਪੂੜੀਆਂ ਕਿੱਥੇ ਇਕੀਆਂ ਦੁਖੀਆਂ ਕੱਢਦੇ ਸੀ ਹਰ ਕੋਈ ਪੂੜੀਆਂ ਬਣਾਈ ਦੀਆਂ ਸੀ ਆਟੇ ਦੀਆਂ ਘਰਾਂ 'ਚ ਹੀ ਬਣਾਉਂਦੇ ਸੀ ਨਾ ਉਹ ਰੋਜ਼ ਨਹੀਂ ਉਹ ਨੋਰਮਲ ਜਦੋਂ ਹਲਵਾ ਬਣਦਾ ਸੀ ਨਾਲ ਸਪੈਸ਼ਲ ਪੂੜੀਆਂ ਨਹੀਂ ਸੀ ਬਣਦੀਆਂ ਰੋਟੀ ਨਾਲ ਹੀ ਖਾ ਕੇ ਲੈਂਦੇ ਸੀ ਜਿਹੜਾ ਆਟਾ ਗੁੰਨਦਾ ਸੀ ਨਾ ਹਾਂ ਉਹ ਨਿੱਕਾ ਜਿਹਾ ਪੜਾ ਬਣਾ ਕੇ ਉਹਦੇ ਜ਼ਿਆਦਾ ਬੜਾ ਮੱਖਣ ਲਾ ਕੇ ਨਾ ਤੇ ਉਹਨੂੰ ਜਿਸ ਤਰ੍ਹਾਂ ਆਪਾਂ ਵਾਲਾ ਲੈ ਪਰੌਂਠਾ ਬਣਾਈਦਾ ਤੇ ਉਹ ਮਤਲਬ ਕ੍ਰਿਸਪੀ ਜਾਣਾ ਥੋੜਾ ਹਾਂ ਕ੍ਰਿਸਪੀ ਜਿਹਾ ਉੱਤੇ ਵਾਵਾ ਮੱਖਣ ਲਾ ਕੇ ਤੇ ਉਹਦੇ ਉੱਤੇ ਰੱਖ ਕੇ ਚਮਚ ਭਰ ਕੇ ਹਲਵਾ ਤੇ ਉਹਨੂੰ ਫਿਰ ਜਿਵੇਂ ਪੂੜੀ ਖਾਈ ਜਿੱਦਾਂ ਖਾ ਲਓ ਜੀ ਕੀ ਬਾਤ ਭਾਈ ਸਾਹਿਬ ਜਿਹਨਾਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਮੈਂ ਜਲਦੀ ਜਲਦੀ ਪਹਿਲੇ ਰੋਟੀ ਖਾ ਲਾ ਥੋੜੀ ਜਿਹਾ ਸ਼ੁਕਰ ਅਲਹਮਦੁਲਿਲਾ ਲੋ ਜੀ ਖਾਣਾ ਵਗੈਰਾ ਆਪਾਂ ਖਾ ਕੇ ਹੋ ਗਏ ਬਿਲਕੁਲ ਫ੍ਰੀ ਆ ਤਾਂ ਖਾ ਨਹੀਂ ਕਿ ਰਖਾਇਆ ਹੁਣ ਬੇਬੇ ਬਸ ਹੋ ਗਈ ਹੁਣ ਨਹੀਂ ਮੇਰੇ ਕੋਲ ਖਾਦਾ ਜਾਂਦਾ ਇਹ ਬਣਾਉਂਦਾ ਹੀ ਸ਼ੌਕ ਹੁੰਦਾ ਮੁਸੀਬਤ ਪਾ ਲੈਣਾ ਤੇ ਫਿਰ ਖਾਂਦਾ ਖੁੰਦਾ ਹੈ ਨਹੀਂ ਯਾਰ ਹੁਣ ਮਿੱਠਾ ਇੰਨਾ ਮਿੱਠਾ ਮੇਰੇ ਕੋਲ ਇੰਨਾ ਤੋਂ ਜ਼ਿਆਦਾ ਨਹੀਂ ਖਾਦਾ ਜਾਂਦਾ ਹੈ ਚਾਹ ਹੀ ਹੁੰਦਾ ਵਾ ਬਸ ਤੁਸੀਂ ਇੰਨਾ ਸਾਰਾ ਪਾਕ ਬਹੁਤਾ ਪਾਤਾ ਹੁਣ ਜੇ ਮੈਂ ਅੱਧਾ ਖਾ ਲਿਆ ਅੱਧਾ ਛੱਡ ਦਿੱਤਾ ਹੁਣ ਇੰਨਾ ਤੇ ਛੋਟੀ ਜਾਂਦਾ ਨਾ ਛੋਟੀ ਜਾਂਦਾ ਇੱਕ ਚਮਚੀ ਆ ਪਰ ਜਵਾਨ ਬੰਦਾ ਤੂੰ ਖਾ ਲਾ ਪਰ ਨਾ ਮੈਂ ਕਸਮੇ ਮੈਂ ਹੁਣ ਜਿਹੜਾ ਸੋਚਦਾ ਮੇਰਾ ਜ਼ੇਨ 'ਚ ਮੈਂ ਪਾਉਣ ਲੱਗਾ ਸੀ ਮੂੰਹ 'ਚ ਮੇਰਾ ਬਦਾਮ ਖਾਣ ਨੂੰ ਦਿਲ ਨਹੀਂ ਕੀਤਾ ਮਤਲਬ ਮੇਰਾ ਇੰਨਾ ਦਿਲ ਆਵਾਜ਼ਾਰ ਹੋ ਗਿਆ ਬਸ ਮੇਰਾ ਫੁੱਲ ਭਰ ਗਿਆ ਢਿੱਡ ਬਦਾਮ ਸਾਬਤੇ ਤੂੰ ਆਪ ਹੀ ਖਾਏ ਸੀ ਬਸ ਹੁਣ ਮੈਂ ਖਾ ਲਏ ਜਿਹੜੇ ਖਾਣੇ ਸੀ ਬਸ ਹੋ ਗਈ ਬਸ ਹੁਣ ਜਿੰਨਾ ਖਾਦਾ ਜਾਂਦਾ ਉਹਨੇ ਮੈਂ ਵੇਖਣ ਨੂੰ ਮੋਟਾ ਵਾਂ ਵੇਖਣ ਵਾਲਿਆਂ ਨੂੰ ਸਮਝਦੇ ਨੇ ਪਤਾ ਨਹੀਂ ਕਿੰਨਾ ਖਾਂਦਾ ਮੇਰੀ ਖੁਰਾਕ ਨਹੀਂ ਹੈ ਮੇਰੇ ਕੋਲ ਇੰਨਾ ਜ਼ਿਆਦਾ ਖਾਦਾ ਨਹੀਂ ਜਾਂਦਾ ਕੋਈ ਟਾਈਮ ਸੀ ਮੈਂ ਬੜਾ ਖਾਂਦਾ ਸੀ ਹੈ ਲੇਕਿਨ ਇਸ ਟਾਈਮ ਮੇਰੇ ਕੋਲ ਇੰਨਾ ਨਹੀਂ ਜ਼ਿਆਦਾ ਖਾਦਾ ਜਾਂਦਾ ਥੋੜਾ ਬਸ ਸਵੇਰ ਦਾ ਮੈਂ ਕਿੰਨਾ ਖਾਦਾ ਸਵੇਰ ਦੀਆਂ 2 ਰੋਟੀਆਂ ਟੋਟਲ ਖਾਦੀਆਂ ਪੂਰੇ ਦਿਨ ਦੇ ਵਿੱਚ 2 ਰੋਟੀਆਂ ਮੈਂ ਖਾਣਾ ਇੱਕ ਦੁਪਹਿਰੇ ਇੱਕ ਸ਼ਾਮ ਰੋਟੀ ਪਾਣੀ ਰੱਜ ਕੇ ਖਾਓ ਫੇਰ ਬੰਦਾ ਸਮਾਰਟ ਰਹਿੰਦਾ ਜਿਹੜੇ ਚੁੰਡੀਆਂ ਨਾਲ ਚੱਕਦੇ ਨਾ ਉਹ ਮੋਟੇ ਹੋ ਜਾਂਦੇ ਪੇਟ ਖਾਲੀ ਰਹਿੰਦਾ ਬੰਦੇ ਮੈਂ ਰੱਜ ਕੇ ਖਾਣਾ ਠੀਕ ਹੈ ਹੁਣ ਮੇਰੀ ਖੁਰਾਕ ਇੰਨੀ ਮੈਂ ਇੱਕ ਰੋਟੀ ਦੁਪਹਿਰੇ ਖਾਣੀ ਇੱਕ ਰੋਟੀ ਰਾਤ ਖਾਣੀ ਠੀਕ ਹੈ ਸਵੇਰ ਮੈਂ 2 ਤੋਂ 3 ਰਸ ਖਾਣੇ ਹੁੰਦੇ ਮਤਲਬ ਮੈਂ ਮੇਰੀ ਰੂਟੀਨ ਸੀ ਹੁਣ ਡਾਈਟ 'ਚ ਆਇਆ ਤੇ ਚੇਂਜ ਹੋ ਗਿਆ ਹੈ ਹੁਣ ਚੇਂਜ ਹੋ ਗਿਆ ਲੇਕਿਨ ਇਹ ਕਿ ਅੱਜ ਮਿੱਠਾ ਮੈਂ ਖਾ ਲਿਆ ਹੁਣ 2-3 ਦਿਨ ਤੋਂ ਪਿਛਲੇ ਤੋਂ ਮਿੱਠਾ ਮਤਲਬ ਇੱਕ ਹਫਤਾ ਹੋ ਗਿਆ ਮਿੱਠਾ ਖਾਈ ਜਾ ਰਿਹਾ ਕਦੀ ਕਦਾਰ ਵਿੱਚ ਥੋੜਾ ਬਹੁਤਾ ਲੇਕਿਨ ਇਹ ਆ ਕਿ ਹੁਣ ਬਸ ਜਿੰਨੇ ਜਿਸਮ ਸਾਥ ਦਿੰਦਾ ਉਹਨਾਂ ਹੀ ਆ ਨਾ ਬਸ ਹੋ ਗਿਆ ਅਸਲੋਂ ਵੀ ਨਹੀਂ ਛੱਡੀਦਾ ਹੁੰਦਾ ਹਾਂ ਐਵੇਂ ਰੇਤ ਬਣਾਉਣੀ ਜਿਸਮ ਆਪਦਾ ਚਲੋ ਹੁਣ ਬਸ ਇਹਨੂੰ ਤੁਸੀਂ ਖਾ ਲਓ ਜਾਂ ਸਵੇਰੇ ਖਾ ਲਾਂਗੇ ਬਾਹਰ ਦੀ ਮੌਸਮੀ ਸੂਰਤ ਹਾਲ ਤੇ ਚੈੱਕ ਕਰ ਲਈ ਕਿ ਬਾਹਰ ਮੌਸਮ ਦਾ ਕੀ ਹੈ ਠੀਕ ਹੈ ਜਾ ਕੇ ਕੋਈ ਅੰਦਾਜ਼ਾ ਲਾਈਏ ਅੱਲਾਹੁ ਅਕਬਰ ਮਤਲਬ ਬੰਦ ਹੀ ਰਹਿੰਦੀ ਹੈ ਕਿਤੇ ਮੀਂਹ ਜਦੋਂ ਪੈਂਦੇ ਨੇ ਨਾ ਹਵਾ ਕੜਾਂ ਦੀ ਸ਼ਿਕਾਇਤ ਹੁੰਦੀ ਇਹਨੂੰ ਪਾਣੀ ਦੇ ਯੋਂਜੀ ਖਲੋਤਾ ਹਵਾ ਬਹੁਤ ਜ਼ਿਆਦਾ ਠੰਡੀ ਯਾਰ ਹੈ ਜੀ ਪਾਣੀ ਤੁਸੀਂ ਚੈੱਕ ਕਰ ਸਕਦੇ ਜੀ ਉਸੇ ਤਰ੍ਹਾਂ ਪਾਣੀ ਖਲੋਤਾ ਗਲੀ 'ਚ ਵਾਪਸ ਚੱਲੋ ਭਾਈ ਬਰਫ਼ ਵਾਲੀ ਹਵਾ ਹੈ ਬਰਫ਼ ਵਾਲੀ ਬੁਖਾਰ ਚੜਿਆ ਨਾ ਮੈਨੂੰ ਪਤਾ ਨਹੀਂ ਐਸ ਤਾਂ ਪਰ ਮੈਨੂੰ ਲੱਗਦਾ ਪਿਆ ਕਿ ਇੰਨੀ ਜ਼ਿਆਦਾ ਠੰਡੀ ਹਵਾ ਬਰਫ਼ਾਂ ਚੱਲ ਰਹੀਆਂ ਨੇ ਬਾਹਰ ਤੇ ਫੁੱਲ ਬਰਫ਼ਾਂ ਸਪੀਡੀ ਵਾਲੀਆਂ ਸਵੇਰ ਦੀ ਕਾਲ ਦੀ ਬਾਰਿਸ਼ ਪੈਣ ਦੀ ਪਾਣੀ ਠੰਡਾ ਹੋ ਗਿਆ ਨਹੀਂ ਦੁਪਹਿਰੇ ਹਬਸ ਸੀਗੀ ਜਦੋਂ ਬਾਰਿਸ਼ ਬੰਦ ਹੋਈ ਇੱਕ ਵਾਰੀ 10 ਮਿੰਟ ਹੁਣ ਬਾਹਰ ਫੁੱਲ ਠੰਡੀ ਹਵਾ ਚੱਲਣੀ ਇਸ ਤਰ੍ਹਾਂ ਜਿਸ ਤਰ੍ਹਾਂ ਫ੍ਰਿਜ ਚੋਂ ਆਉਣ ਦੀ ਸਮਾਨ ਪੁੱਤਰ ਬਾਹਰੋਂ ਆਇਆ ਤੇ ਕੀ ਹਾਲ ਬਾਹਰ ਮੌਸਮ ਕਿਵੇਂ ਦਾ ਵਾ ਬਾਹਰ ਹਵਾ ਚੱਲਦੀ ਵੀ ਠੰਡੀ ਤੇ ਪਾਣੀ ਹੈ ਗਲੀ 'ਚ ਖਲੋਤਾ ਕਿਤੇ ਤੇ ਮੈਨੂੰ ਤੇ ਕਾਂਬਾ ਬੱਦਲ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਮੈਂ ਤਾਂ ਨੂੰ ਵੇਖਿਆ ਸੀਗਾ ਤਾਂ ਨੂੰ ਚੰਦ ਤਾਰੇ ਦੇ ਨਜ਼ਰ ਅੱਗੇ ਵੀ ਨਹੀਂ ਹੁੰਦੇ ਸ਼ਹਿਰ ਦੇ ਵਿੱਚ ਹੁਣ ਇੱਥੇ ਪਿੰਡ 'ਚ ਤੇ ਅੰਦਾਜ਼ਾ ਲਾ ਲਈਦਾ ਸੀ ਵੀ ਤਾਰੇ ਨਜ਼ਰ ਨਹੀਂ ਹੁੰਦੇ ਤੇ ਬੱਦਲ ਹੁਣ ਇੱਥੇ ਮੈਂ ਕੀ ਅੰਦਾਜ਼ਾ ਨਾ ਰਾਤੀ ਵੀ ਪੂਰੀ ਰਾਤ ਨੀਂਦ ਨਹੀਂ ਆਈ ਤੇ ਸਾਰੀ ਦਿਹਾੜੀ ਬਾਰਿਸ਼ ਹੁੰਦੀ ਰਹੀ ਆ ਤੇ ਫਿਰ ਸਾਰੀ ਦਿਹਾੜੀ ਵੀ ਉਲਝਣੀ ਰਹੀ ਆ ਤੇ ਹੁਣ ਅੱਖਾਂ ਦਰਦ ਕਰਨ ਲੱਗੀਆਂ ਤੁਹਾਡੀਆਂ ਉਂਝ ਅੱਖਾਂ ਦਾ ਕਿ ਮੇਰਾ ਤੇ ਬੁਖਾਰ ਨਾਲ ਪੂਰਾ ਪਿੰਡਾ ਕੰਬਣ ਡਿਆ ਮਾਂ ਜੀ ਨੇ ਪੱਖਾ ਲਾਇਆ ਹੁਣ ਮੈਨੂੰ ਪੱਖੇ ਥੱਲੇ ਖਲੋ ਕੇ ਕੰਬਣੀ ਛਿੱਟਣ ਡਈ ਮੈਂ ਪੱਖਾ ਕਿਉਂ ਲਾਇਆ ਭਲਾ ਮੈਂ ਤੇ ਉੱਥੇ ਜਾ ਕੇ ਤੁਹਾਨੂੰ ਮੈਂ ਉੱਥੇ ਬੈਠੀ ਸੀ ਚੁੱਲ੍ਹੇ ਤੇ ਚੁੱਲ੍ਹੇ ਤੋਂ ਉਂਝ ਵੀ ਤੁਹਾਨੂੰ ਮੈਨੂੰ ਤੇ ਬੁਖਾਰ ਆ ਮੈਨੂੰ ਤਾਂ ਸੈਂਸ ਲੱਗਣੀ ਤਾਂ ਆਪੇ ਗਰਮੀ ਲੱਗਣੀ ਆਈਆਂ ਤੇ ਤਾਂ ਵਾਸਤੇ ਪਸੀਨਾ ਆਇਆ ਸੀ
ਹੁਣ ਤੁਹਾਨੂੰ ਤੇ ਗਰਮੀ ਲੱਗਣੀ ਹੁਣ, ਲੇਕਿਨ ਮੈਨੂੰ ਇਹ ਹੈ ਕਿ ਮੇਰਾ ਤੇ ਪਿੰਡਾ ਕੰਬਣ ਡਿਆ ਠੰਡ ਦੇ ਨਾਲ। ਆਪਾਂ ਤੇ ਉਹ ਉੱਥੇ ਅੱਗੇ ਸੁੱਤੇ ਸੀ, ਉਹ ਵੇ ਆਪਣਾ ਤੇ ਉਹ ਬਿਸਤਰਾ ਪਿਆ। ਮੈਂ ਕਿਹਾ ਲੋਕਾਂ ਦਾ ਵੀ ਚਾਅ ਪੂਰਾ ਕਰ ਦਈਏ, ਕਹਿੰਦੇ ਅੰਦਰ ਨਹੀਂ ਜਾਂਦੇ ਅੰਦਰ ਨਹੀਂ ਜਾਂਦੇ, ਤੇ ਅੱਜ ਆਪਾਂ ਨਾ ਅੰਦਰ ਸੌਂ ਕੇ ਨਾ ਰਿਕਾਰਡ ਬਣਾ ਦੇਣਾ। ਇਹ ਕਿਸੇ ਨੇ ਕਮੈਂਟ ਕੀਤਾ, ਕਹਿੰਦੇ ਮਾਂ ਜੀ ਨੂੰ ਮੈਨੂੰ ਲੱਗਦਾ ਇਹਨਾਂ ਦਾ ਅੰਦਰ ਹੈ ਨਹੀਂਗਾ, ਤੇ ਮਾਂ ਜੀ ਨੂੰ ਤੇ ਇੱਥੇ ਬਰਾਂਡੇ 'ਚ ਹੀ ਪਾਈ ਰੱਖਦੇ, ਅੰਦਰ ਤੇ ਜਾਣ ਹੀ ਨਹੀਂ ਦਿੰਦੇ। ਪੁੱਤਰ ਪਤਾ ਕੀ, ਮੈਂ ਅੰਦਰ ਜਾ ਕੇ ਬਹਿਨੀ ਆ ਜਾਂ ਮੈਂ ਸੌਂਦੀ ਆ ਨਾ, ਮੇਰਾ ਦਮ ਘੁੱਟਦਾ, ਮੈਂ ਨਹੀਂ ਅੰਦਰ ਪੈ ਸਕਦੀ। ਮੈਂ ਤਾਂ ਨਹੀਂ, ਬਰਾਂਡਾ ਹੀ ਸਹੀ ਆ, ਮੈਂ ਬਰਾਂਡੇ 'ਚ ਸਾਹ ਹਾੜ ਸਿਆਲ ਮੈਂ ਬਰਾਂਡੇ 'ਚ ਰਹਿੰਦੀ, ਮੈਂ ਨਹੀਂ ਅੰਦਰ ਜਾਂਦੀ। ਤੇ ਜੇ ਏਸੀ ਵੀ ਚਲਾਇਆ ਨਾ, ਮੈਂ ਅੰਦਰ ਨਹੀਂ ਸੌਂਦੀ, ਮੈਂ ਆਹ ਦਰਵਾਜ਼ਾ ਬੰਦ ਕਰਕੇ ਤੇ ਬਾਰੀਆਂ ਬੰਦ ਕਰ ਦੇਣੀ, ਖਿੜਕੀਆਂ ਖੁਰਜਾਂ ਤੇ ਇੱਥੇ ਹੀ ਸੌਂਦੀ ਆ, ਮੈਂ ਨਹੀਂ ਅੰਦਰ ਸੌਂਦੀ। ਹਾਂ ਏਸੀ ਚਲਾ ਕੇ ਮੈਂ ਤਾਂ ਉੱਥੇ ਪੈਣਾ, ਮਾਂ ਜੀ ਆ ਖਿੜਕੀ ਵੀ ਖੋਲ ਦਿੰਦੀ ਆ, ਦਰਵਾਜ਼ਾ ਇਸ ਤਰ੍ਹਾਂ ਹੀ ਰਹਿੰਦਾ ਖੁੱਲਿਆ ਹੀ, ਉਹ ਵਾਲੀ ਖਿੜਕੀ ਬੰਦ ਕਰਕੇ ਉਹ ਬਾਅਦ ਦਾ ਦਰਵਾਜ਼ਾ ਬੰਦ ਕਰਕੇ ਤੇ ਆ ਬੰਦ ਕਰ ਦੇਈਦਾ, ਤੇ ਓਪਨ ਚੱਲਦਾ ਇੱਥੇ ਠੰਡਾ ਦਾ। ਮਾਂ ਜੀ ਇੱਥੇ ਪੈਂਦੇ, ਕਹਿੰਦੇ ਅੰਦਰ ਮੇਰਾ ਦਮ ਘਟੀਂਦਾ। ਅੱਛਾ ਯਾਰ ਹੁਣ ਮੇਰੇ ਕੋਲ ਅੱਗੇ ਕੰਟੀਨਿਊ ਤਾਂ ਨਹੀਂ ਹੋ ਰਿਹਾ, ਕਿਉਂਕਿ ਮੇਰੀ ਤਬੀਅਤ ਖਰਾਬ ਹੈ, ਮੇਰੇ ਕੋਲ ਖਲੋਤਾ ਵੀ ਨਹੀਂ ਜਾ ਰਿਹਾ, ਅਜੀਬ ਜੀ ਸਿਚੁਏਸ਼ਨ ਹੈ, ਬੁਖਾਰ ਵੀ ਹੈ, ਨਜ਼ਲਾ ਵੀ ਹੈ, ਮਤਲਬ ਭਾਰੀ ਹੈ ਸਿਰ ਵੀ, ਤੇ ਸਰਦੀ ਜੀ ਵੀ ਲੱਗ ਰਹੀ ਹੈ। ਇਨਸ਼ਾਅੱਲਾ ਮਿਲਦੇ ਹਾਂ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ। ਉਮੀਦ ਹੈ ਵੀਡੀਓ ਅੱਛੀ ਲੱਗੀ ਹੋਈ, ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ, ਚੈਨਲ ਸਬਸਕ੍ਰਾਈਬ। ਸੁਬਾਹ ਮਿਲਦੇ ਹਾਂ, ਅੱਲਾ ਦੇ ਹਵਾਲੇ, ਬਾਏ ਬਾਏ। ਦੁਆਵਾਂ ਕਰੋ ਅੱਲਾਹ ਤਾਲਾ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਇਸਤਗਫਾਰ ਕਰੋ, ਤੇ ਭਰਾ ਵਾਸਤੇ ਵੀ ਦੁਆਵਾਂ ਕਰੋ ਕਿ ਅੱਲਾਹ ਤਾਲਾ ਮੈਨੂੰ ਜਲਦੀ ਸਿਹਤਯਾਬ ਕਰੇ ਤੇ ਮੈਂ ਜਲਦੀ ਠੀਕ ਹੋ ਜਾਵਾਂ। ਸਵੇਰੇ ਮੈਂ ਉੱਠਾਂ ਤੇ ਮੈਂ ਬਿਲਕੁਲ ਫਰੈਸ਼ ਉੱਠਾਂ, ਨਾ ਕਿ ਮੈਂ ਇਸ ਤਰ੍ਹਾਂ ਮੈਨੂੰ ਆਪਣੇ ਆਪ ਤੋਂ ਉਲਝਣ ਜੀ ਹੋੜੀ ਐ, ਬੋਂਦਲਾ ਅੱਲਾਹ ਜਿਹਾ। ਖੈਰ ਕਰੇ, ਅੱਲਾਹ ਕਰਮ ਕਰੇ, ਅੱਲਾਹ ਅੱਗੇ ਤੋਬਾ ਕਰੋ, ਇਸਤਗਫਾਰ ਕਰੋ, ਅੱਲਾਹ ਤਾਲਾ ਰਹਿਮ ਕਰੇ ਸਭ ਤੇ ਗੋਲੀ ਖਾ ਲਾ ਤੇ ਖੇਸ ਲਪੇਟ ਕੇ ਸਿਰ ਤੇ ਫਿਰ ਸੌਂ ਜਾ। ਓਕੇ ਜੀ।